ਇਹ ਜਿਹੜਾ ਖੀਰੇ ਦਾ ਬੈੱਡ ਹੁੰਦਾ ਨਾ ਵਿਚਲਾ ਬੈੱਡ ਇਹ ਹਾਂਜੀ। ਇਹ 30 ਇੰਚ ਦਾ ਬੈੱਡ ਹੈ ਇਹਦਾ 30 ਇੰਚ ਦਾ। ਹਾਂਜੀ 30 ਇੰਚ ਦਾ ਬੈੱਡ ਆ, ਦੋ ਬੈੱਡਾਂ ਦੇ ਹਾਂ ਤੇ ਇੱਕ ਸਾਡੇ ਕੋਲ ਜਿਹੜੀ ਸ਼ੀਟ ਆ ਉਹ ਸ਼ੀਟ ਮੁxtਲਿਫ ਲੋਕ ਸਲਾਉਂਦੇ ਆ ਉਹ ਹਾਂ। ਕਿਸੇ ਦੀ 3 ਸ਼ੈਡਾਂ ਦੀ ਹੁੰਦੀ, ਕਿਸੇ ਦੋਵਾਂ ਦੀ ਹੁੰਦੀ ਆ, ਕਿਸੇ ਸਿੰਗਲ ਦੀ ਹੁੰਦੀ ਆ। ਸਾਡੀ ਇਹ 3 ਸ਼ੈਡਾਂ ਦੀ ਸ਼ੀਟ। ਲੈ ਇਸ ਗੱਲ ਤੋਂ ਇਹਨੂੰ ਫੁੱਟ ਕਹਿੰਦੇ ਆ। ਫੁੱਟ ਇਹਨੂੰ ਕਿਸੇ ਹੋਰ ਥਾਂ ਤੋਂ ਗੱਲ ਤੋਂ ਵੀ ਕਹਿੰਦੇ ਆ। ਇਹ ਫੁੱਟ ਜਾਂਦੀ ਆ। ਫੁੱਟ ਜਾਂਦੀ ਉਹੀ। ਹਾਂ ਫੁੱਟੀ ਫੁੱਟ ਹੋਈ। ਆ ਦੇਖੋ ਫੁੱਟੀ ਆ। ਫੁੱਟ ਗਈ। ਹਾਂਜੀ ਫੁੱਟ ਜਾਂਦੀ ਹੈ ਜੀ। ਹਾਂ ਫਿਰ ਇਹ ਕਹਿ ਲਓ ਵੀ ਖਰਬੂਜੇ ਦੀ ਹਾਂਜੀ ਤੇ ਦਵਾਣੇ ਦੀ ਚਿੱਬੜ ਦੀ ਮਾਂ ਹੀ ਆ ਇਹ ਕਿ ਨਹੀਂ? ਹਾਂਜੀ ਹਾਂਜੀ ਇੱਕੋ ਹੀ ਨਸਲ ਆ। ਵੱਡਾ ਚਿੱਬੜ ਹੀ ਹੈ। ਸਾਡੇ ਆਉਣ ਤੋਂ ਪਹਿਲਾਂ ਨਾ ਜੀ ਇੱਥੇ ਨਿਆਣਿਆਂ ਨੇ ਧੂਆਂ ਲਾਇਆ ਸੀਗਾ। ਉਹ ਆਪ ਦੇ ਚੌਲ ਪਕਾ ਰਹੇ ਸੀ। ਚੌਲ ਪਕਾ ਕੇ ਉੱਤੇ ਚੂਰਨ ਪਾ ਕੇ ਖਾ ਰਹੇ ਸੀ। ਆ ਨਿੱਕੇ ਨਿਆਣੇ ਨਾ ਸਾਰੇ ਇਕੱਠੇ ਹੋਏ ਸੀਗੇ ਵੀ ਝੜੀ ਮਨਾ ਰਹੇ ਸੀ। ਝੜੀ ਮਨਾਣੀ ਚਾਹੀਦੀ ਹੈ ਜੀ। ਆ ਜੀ ਪਾਣੀ ਪਾਤਾ ਹੈ ਜੀ ਅਸੀਂ ਛੋਟੇ ਵਾਸਤੇ ਦੇ ਵਿੱਚ ਤੇ ਤੁਸੀਂ ਦੇਖ ਲਓ ਜੀ ਬੜੀ ਪਿਆਰੀ ਲੁੱਕ ਆ ਰਹੀ ਹੈ ਸਾਲਣ ਦੀ ਤਾਂ। ਤੇ ਹੁਣ ਇਹਨੂੰ ਤਕਰੀਬਨ 15 ਤੋਂ 20 ਮਿੰਟ ਦੇਣੇ ਆ। अस्सलाम वालेकुम जी। सियाणे कहते भी संग डोबे संग तारे। संग कहते हैं संगत नूं भी संगत डोबदी आ संगत तारदी है। संगत कहते हैं सोबत नूं भी सोबत डोबदी है तो सोबत तारदी है। ਜਿਹੋ ਜਿਹਾ ਬੰਦਾ ਬਹਿੰਦਾ ਫਿਰ ਉਹੋ ਜਿਹਾ ਹੋ ਜਾਂਦਾ। ਤੁਸੀਂ ਸਬਜ਼ੀ ਵਾਲਿਆਂ ਕੋ ਬੈਠੋਗੇ ਨਾ 10 ਕੁ ਦਿਨ ਤੁਹਾਡਾ ਆਪੇ ਜੀ ਕਰੂਗਾ ਯਾਰ ਸਬਜ਼ੀ ਲਾਈਏ। ਤੁਸੀਂ ਵਿਹਲਿਆਂ ਕੋ ਬੈਠੋਗੇ ਨਾ ਤੁਸੀਂ ਕਹੋਗੇ ਯਾਰ ਇਹ ਤਾਂ ਕੰਮ ਹੀ ਬੜਾ ਸੌਖਾ ਵਿਹਲੇ ਬਹਿਣਾ। ਜਦੋਂ ਤੁਸੀਂ ਮਿਹਨਤੀ ਬੰਦਿਆਂ ਕੋ ਬੈਠੋਗੇ ਤੁਹਾਡਾ ਆਪੇ ਜੀ ਕਰੂਗਾ ਨਹੀਂ ਯਾਰ ਮੈਨੂੰ ਵੀ ਕੁਝ ਕਰਨਾ ਚਾਹੀਦਾ। ਅੱਜ ਤੁਹਾਨੂੰ ਅਸੀਂ ਮਿਹਨਤੀ ਬੰਦੇ ਦਿਖਾਉਂਦੇ ਆ ਵੀ ਮਿਹਨਤ ਕੀ ਸ਼ੈ ਹੁੰਦੀ ਆ ਤੇ ਕਿੱਦਾਂ ਕਰਕੇ ਜਾ ਕੇ ਬੰਦਾ ਫਿਰ ਮੰਜਾ ਡਾਹ ਕੇ ਦੱਸਦਾ ਵੀ ਆਹ ਖੀਰਾ ਸਾਡਾ ਤੇ ਆਹ ਟਮਾਟਰ ਸਾਡਾ। ਅਸੀਂ ਇਹ ਤਾਂ ਬੜਾ ਸੌਖਾ ਕਹਿ ਦਿੰਦੇ ਨਾ ਜੀ ਆਹ ਖੀਰਾ। ਹੁਣ ਤੁਹਾਨੂੰ ਕੱਲ ਦਿਖਾਇਆ ਸ਼ਾਹ ਸਰੋਇਆ ਸਾਹਿਬ ਅਸੀਂ ਕੱਲ ਦੱਸਤਾ ਸੀ। ਇੱਕ ਤਾਂ ਆਪਣੇ ਪਟੜੇ ਦਿਖਾਤੇ ਸੀ ਬਣੇ ਹੋਏ ਕੱਲ ਮੀਂਹ ਪੈ ਰਿਹਾ ਸੀ। ਇੱਕ ਜਿਹੜੀ ਧੜ ਚੱਕ ਕੇ ਇੱਧਰ ਕੀਤੀ ਇਹ ਵੀ ਅਸੀਂ ਦੱਸਤਾ ਸੀ। ਤੁਸੀਂ ਤਾਂ ਆਰਡਰ ਦੇ ਕੇ ਚਲੇ ਜਾਂਦੇ ਆ ਨਾ ਜੀ ਭੋਗਣੀ ਸਾਨੂੰ ਪੈਂਦੀ ਤੇ ਅਸੀਂ ਉਹ ਚੱਕਤੀ ਸੀ ਧੜ। ਤੇ ਅੱਜ ਸ਼ਾਹ ਸਰੋਇਆ ਸਾਹਿਬ ਸਾਨੂੰ ਲੱਭ ਗਏ ਜੀ। ਤੇ ਅਸੀਂ ਸਿਰਫ ਇਹ ਗੱਲ ਕਰਦੇ ਹਾਂ ਜੀ ਇੱਕ ਤਾਂ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਚੰਗਾ ਸੁਨੇਹਾ ਦਿਓ ਵੀ ਇਸ ਟਾਈਮ ਨਾ ਵੀ ਉਹ ਜਿਹੜੀ ਫਸਲ ਤੁਸੀਂ ਲਾ ਰਹੇ ਆ ਜੇ ਕੋਈ ਲਾਣਾ ਚਾਹਵੇ ਤਾਂ ਇਦਾਂ ਕਰਕੇ ਮੋਟੀ ਜੀ ਗੱਲ ਦੱਸਿਓ ਬਈ ਉਹ ਬੰਦੇ ਲਾ ਲੈਣ। ਤੇ ਇੱਕ ਸਾਨੂੰ ਦੱਸੋ ਵੀ ਤੁਸੀਂ ਕੀ ਕਰ ਰਹੇ ਆ ਤੇ ਸਾਰਾ ਸਾਨੂੰ ਇੱਕ ਮੁੱਢੋਂ ਲਾ ਤੋਂ ਨਾ ਜੀ ਸਾਰਾ ਦੱਸਿਓ ਜੀ। ਸਭ ਤੋਂ ਪਹਿਲਾਂ ਜਿਹੜਾ ਟਾਈਮ ਚੱਲਦਾ ਪਿਆ ਨਾ ਇਹ ਟਾਈਮ ਚੱਲਦਾ ਪਿਆ ਖੀਰੇ ਦਾ ਕਰੇਲੇ ਦਾ। ਅੱਛਾ ਜੀ। ਕਰੇਲਾ ਤਕਰੀਬਨ ਹੁਣ ਐਂਡ ਹੋ ਰਿਹਾ। ਹਾਂਜੀ ਯਕਮ ਤੱਕ ਜਿਸ ਬੰਦੇ ਨੇ ਲਾਣਾ ਸੀ ਇਨਸੈਕਟੀਸਾਈਡ ਚ ਲਾਣਾ ਚਾਹੀਦਾ। ਯਕਮ ਅਗਸਤ ਤੋਂ ਪਹਿਲਾਂ ਲੱਗ ਜਾਣਾ ਚਾਹੀਦਾ ਕਰੇਲਾ ਜਿਹੜਾ ਲੱਗਣਾ। ਤੇ ਜਿਹੜਾ ਖੀਰਾ ਆ ਉਹ ਹੁਣ ਸਟਾਰਟ ਹੋ ਰਿਹਾ। ਅੱਛਾ ਇਹ ਅਸੀਂ ਤਕਰੀਬਨ ਹੁਣ ਤੱਕ 15 ਦਿਨ ਐਡਵਾਂਸ ਹੀ ਆ ਗਏ ਆ। ਅੱਗੇ ਇਹ ਲੱਗਦਾ ਸੀ ਅਗਸਤ ਦੇ ਦੂਸਰੇ ਹਫਤੇ ਸ਼ੁਰੂ ਹੁੰਦਾ ਸੀ ਆਪਣੇ ਇਲਾਕੇ ਦੇ ਹਿਸਾਬ ਨਾਲ। ਐਸ ਦਫਾ ਅਫਗਾਨਿਸਤਾਨ ਬੰਦ ਦਾ ਬਾਰਡਰ ਅੱਛਾ ਤੇ ਲੋਕ ਨਾ ਥੋੜਾ ਅਸੀਂ ਵੀ ਬਾਕੀ ਸਾਰੇ ਦੋਸਤਾਂ ਨੇ ਵੀ ਕਿਹਾ ਚਲੋ ਰੇਟ ਚੰਗਾ ਆ ਥੋੜਾ ਕੁਝ 10 ਦਿਨ ਪਹਿਲਾਂ ਲਾ ਕੇ ਇਹ ਕਿ ਇੱਕ ਦੋ ਰੇਟ ਜਿਹੜਾ ਚੰਗਾ ਲੈ ਲਈਏ। ਪਹਿਲਾਂ ਲਾਉਣ 'ਚ ਡਰ ਤਾਂ ਕੋਈ ਨਹੀਂ ਰਿਸਕ ਆ ਥੋੜਾ ਜਿਹਾ। ਅੱਛਾ ਹੈ ਥੋੜਾ ਰਿਸਕ ਗਰਮੀ ਹੈ ਜਿਵੇਂ ਉਤੋਂ ਬਾਰਿਸ਼ ਪੈ ਜਾਂਦੀ ਹਬਸ ਹੁੰਦਾ ਫਿਰ ਥੋੜਾ ਇਸ਼ੂ ਬਣਦਾ ਇਹਦਾ ਖੀਰੇ ਦਾ। ਅੱਛਾ ਤੇ ਬਹਰਹਾਲ ਹੁਣ ਟਾਈਮ ਸ਼ੁਰੂ ਆ ਹੁਣ ਖੀਰੇ ਦਾ। ਹੁਣ ਵੀ ਬੰਦੇ ਕੋਲ ਜ਼ੇਨ ਅਗਰ ਕਿਸੇ ਨੇ ਬਣਾਉਣਾ ਤਿਆਰੀ ਕਰਨੀ ਉਹ 10 ਦਿਨ ਲੱਗ ਜਾਣੇ ਇਹਨੂੰ ਸਮਾਨ ਲੈਂਦੇ ਨੂੰ ਜ਼ਮੀਨ ਤਿਆਰ ਕਰਦੇ ਨੂੰ। ਤੇ ਤੁਸੀਂ ਇਹ 20 ਅਗਸਤ ਤੱਕ ਇਨਸੈਕਟੀਸਾਈਡ ਦੇ ਵਿੱਚ ਜਿਹੜਾ ਫਸਲ ਜਿਹੜੀ ਹੈ ਨਾ ਇਹ ਲਾ ਸਕਦੇ ਹੁਣ ਖੀਰੇ ਦੀ। ਅੱਛਾ ਹਾਂਜੀ ਤੇ ਅੱਜ ਤੁਸੀਂ ਕੀ ਕਰ ਰਹੇ ਹੋ ਜੀ? ਅਸੀਂ ਹੁਣ ਸ਼ੈੱਡ ਤਿਆਰ ਕਰ ਰਹੇ ਸੀ ਤੇ ਅਸੀਂ ਹੁਣ ਆਹ ਮੌਸਮ ਦੇਖ ਕੇ ਇੱਕ ਦੋ ਦਿਨਾਂ 'ਚ ਖੀਰਾ ਲਾ ਲੈਣਾ ਇੱਥੇ। ਅੱਛਾ ਹਾਂਜੀ ਤੇ ਆ ਜਿਹੜਾ ਤੁਸੀਂ ਪਟੜਾ ਬਣਾਇਆ ਕੋ ਥੋੜਾ ਜਿਹਾ ਇਹਦਾ ਦੱਸ ਦਿਓ ਮਿੱਟੀ ਦੀ ਗੱਲ ਕਰ ਦਿਓ ਨਾ ਹਾਂਜੀ। ਵੀ ਇੱਕ ਇਹ ਜਿਹੜਾ ਖੀਰੇ ਦਾ ਬੈੱਡ ਹੁੰਦਾ ਨਾ ਵਿਚਲਾ ਬੈੱਡ ਇਹ 30 ਇੰਚ ਦਾ ਬੈੱਡ ਇਹਦਾ। 30 ਇੰਚ ਦਾ। ਹਾਂਜੀ 30 ਇੰਚ ਦਾ ਬੈੱਡ ਆ, ਦੋ ਬੈੱਡਾਂ ਦੇ ਹਾਂ ਤੇ ਇੱਕ ਸਾਡੇ ਕੋਲ ਜਿਹੜੀ ਸ਼ੀਟ ਆ ਉਹ ਸ਼ੀਟ ਮੁxtਲਿਫ ਲੋਕ ਸਲਾਉਂਦੇ ਆ ਉਹ ਕਿਸੇ ਦੀ 3 ਸ਼ੈਡਾਂ ਦੀ ਹੁੰਦੀ, ਕਿਸੇ ਦੋਵਾਂ ਦੀ ਹੁੰਦੀ ਆ, ਕਿਸੇ ਸਿੰਗਲ ਦੀ ਹੁੰਦੀ ਆ। ਸਾਡੀ ਇਹ 3 ਸ਼ੈਡਾਂ ਦੀ ਸ਼ੀਟ। ਅੱਛਾ ਤਿੰਨਾਂ ਦੇ ਤਿੰਨਾਂ ਦੀ ਸ਼ੀਟ ਆ ਤੇ 16 ਜਾਲ ਲੱਗਣਗੇ ਵਿੱਚ ਇਹਦੇ। ਹਾਂ ਇੱਕ ਸ਼ੈੱਡ ਦੇ ਵਿੱਚ 16 ਜਾਲ ਲੱਗਣੇ ਆ ਇਹ ਤੇ 6 ਪਟੜੇ ਬਣਨੇ ਆ। ਜਿਹੜੀ ਖਾਲੀ ਆ ਉਹਦੀ ਜਿਹੜਾ ਗਹਿਰਾਈ ਆ ਉਹ 9 ਇੰਚ ਹੁੰਦੀ ਇਹਦੀ। 9 ਇੰਚ ਇਹਦੀ ਮਿਰਚ ਤੋਂ ਘੱਟ ਹੁੰਦੀ ਗਹਿਰਾਈ। ਇਹਨੂੰ ਪਾਣੀ ਘੱਟ ਲਾਉਣਾ ਚਾਹੀਦਾ ਤਾਂ ਕਿ ਨਮੀ ਕੰਟਰੋਲ ਰਵੇ ਇਹਦੇ। ਟੈਂਪਰੇਚਰ ਬਾਹਰ ਹੁੰਦਾ ਥੋੜੇ ਫਿਰ ਬਿਮਾਰੀ ਨਹੀਂ ਆਉਂਦੀ। ਤੁਸੀਂ ਜਿਹੜਾ ਵਿੱਚੋਂ ਇੱਕ ਛੱਡਿਆ ਜਿਵੇਂ ਇਧਰੋਂ ਵੀ ਛੱਡਿਆ ਹਾਂਜੀ ਇਹ ਕੀ ਗੱਲ ਆ? ਇਹ ਛੱਡਿਆ ਨਹੀਂ ਹੈਗਾ। ਆਹ ਵੇਖੋ ਨਾ ਇਹ 3 ਛੱਡ ਲਿਆਣੇ ਅਸੀਂ ਵਿੱਚ। ਆ ਦੋ ਆ ਇੱਕ ਹੋ ਗਿਆ। ਇੱਕ ਹੋ ਗਿਆ। ਅੱਛਾ ਹੋ ਗਿਆ 2 ਹੋ ਗਿਆ ਅੱਗੇ 3 ਹੋ ਗਿਆ। ਇਹ ਅਸੀਂ ਆਹ ਵਿੱਚ ਇੱਥੇ ਜਾਲ ਲੱਗ ਜਾਣਾ ਇਹਦੇ ਵਿੱਚ ਵੀ। ਇੱਥੇ ਵੀ ਜਾਲ ਲੱਗਣਾ ਇਸ ਪਾਸੇ ਵੀ ਜਾਲ ਲੱਗਣਾ। ਲੇਬਰ ਹੁਣ ਸ਼ੁਰੂ ਆ ਨਾ ਕੰਮ ਹੋ ਰਿਹਾ ਇਹ। ਅੱਛਾ 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 ਫਿਰ ਤਿੰਨਾਂ ਤੇ ਸ਼ੀਟ ਪੈ ਜਾਣੀ ਇਕੱਠੀ ਸ਼ੀਟ ਪੈ ਜੂ। ਹਾਂ ਉਹ ਜਿੱਥੇ ਸ਼ੀਟ ਪਾਣੀ ਆ ਉਹ ਬੈੱਡ ਚੌੜਾ ਆ। ਉਹ 4.5 ਫੁੱਟ ਦਾ ਬੈੱਡ ਛੱਡਿਆ। ਅੱਛਾ ਤੁਸੀਂ ਮੋਮੀ ਲਿਫਾਫਾ ਤਾਂ ਇਸ ਰੁੱਖ ਪਾਇਆ ਸੀ ਐਤਕੀ ਤਜਰਬਾ ਕੀਤਾ ਸੀ। ਹਾਂਜੀ ਉਹ ਤਿੰਨਾਂ ਤੇ ਤਿੰਨਾਂ ਤੇ। ਤੇ ਇਹ ਲੰਮੇ ਰੁੱਖ ਪਾਣੀ ਇਹ ਜਿਹੜਾ ਖੀਰਾ ਹੁੰਦਾ ਨਾ ਇਹ ਕਵਰ ਕਰਨਾ ਹੁੰਦਾ ਪੂਰਾ ਬਿਲਕੁਲ। ਹਾਂ ਮਾੜਾ ਜਿਹਾ ਵੀ ਸਰਾਖ ਰਹਿ ਗਿਆ ਚ ਵਾਈਟ ਫਲਾਈ ਚੱਲ ਜਾਂਦੀ ਅੰਦਰ ਵਾਇਰਸ ਦਾ ਖਤਰਾ ਹੁੰਦਾ।
ਜਿਹੜਾ ਛਾਪਰ ਹੁੰਦਾ ਹਾਂ ਉਹਦੇ 'ਚ ਹਵਾ ਪੈਂਦੀ ਖੁੱਲਦਾ ਉਹ ਤਾਂ ਗੈਸ ਨਿਕਲਦੀ ਰਹਿੰਦੀ ਆ, ਉਹ ਤਾਂ ਲਾਇਆ ਸੀ। ਇਹਦੇ 'ਚ ਗੁੰਜਾਇਸ਼ ਨਹੀਂ ਹੈਗੀ, ਹਾਂ ਇਹਦੇ 'ਚ ਅਸੀਂ ਬਿਲਕੁਲ ਸੀਲ ਕਰ ਦੇਣਾ। ਸ਼ੀਟ ਦਾ ਜ਼ਮੀਨ ਕੰਮ 'ਚ ਵੀ ਹੀ ਸ਼ੀਟ ਹਾਂ ਬੰਦ ਕਰਕੇ ਦਰਵਾਜ਼ੇ ਬਣਾ ਕੇ ਅੱਗੇ ਉਹਦੇ ਅੱਗੇ ਵੀ ਸ਼ੀਟ ਪਾ ਦੇਣੀ ਆ, ਡਬਲ ਕੰਮ ਕਰ ਦੇਣਾ ਤੇ ਤਾਂ ਕਿ ਕੋਈ ਇਨਸੈਕਟ ਅੰਦਰ ਨਾ ਜਾਵੇ। ਅੱਛਾ ਤੇ ਆਹ ਬੰਦੇ ਅੱਜ ਜਿਹੜੇ ਆ ਇਹ ਬੰਦੇ ਸਾਡੇ ਜੀ ਇਹ ਕਾਰੀਗਰ ਬੰਦਾ ਆਜਾ ਸ਼ਾਹਦ, ਅੱਛਾ ਇਹਦਾ ਨਾਮ ਸ਼ਾਹਦ ਆ, ਇਹ ਮਾਮੂ ਕੰਜਣ ਤੋਂ ਆ। ਅੱਛਾ ਅੱਛਾ ਹਾਂ, ਮਾਸ਼ਾਅੱਲਾ ਇਹ ਟ੍ਰੇਨਡ ਆਦਮੀ ਜਿਹੜੇ ਆ ਖੀਰਾ ਲਾਉਂਦੇ ਆ, ਸਾਲਾਂ ਸਾਲ ਤੋਂ ਸ਼ੈੱਡ ਤਿਆਰ ਕਰਦੇ ਆ, ਹਰ ਸਾਲ ਕੋਈ 100 ਏਕੜ ਦਾ ਸ਼ੈੱਡ ਲਾਉਂਦੇ ਆ ਇਹ। ਅੱਛਾ ਮਾਸ਼ਾਅੱਲਾ। ਹਾਂਜੀ ਅੱਛਾ ਇਹ ਨਹੀਂ ਹੋ ਸਕਦਾ ਵੀ ਮੈਂ ਤੇ ਬੂਟੇ ਨੇ 10 ਬੰਦੇ ਰਲ ਗਏ ਤੈਨੂੰ ਕਹਿ ਦਈਏ ਤੇਰਾ ਖੀਰਾ ਲਾ ਦਈਏ, ਇਦਾਂ ਨਹੀਂ ਹੋ ਸਕਦਾ? ਹੋ ਸਕਦਾ ਕਿਦਾਂ? 2 ਦਿਨ ਟ੍ਰੇਨਿੰਗ ਕਰ ਲਓ ਇੱਥੇ, ਹਾਂ ਕਾਰੀਗਰ ਹੋ ਜਾਓਗੇ ਮੈਂ ਤੁਸੀਂ। ਉਹੀ ਗੱਲ ਪੁੱਛਦਾ ਵੀ ਅਣਜਾਣ ਬੰਦਾ ਨਹੀਂ। ਅਣਜਾਣ ਬੰਦਾ ਨਹੀਂ ਲਾ ਸਕਦਾ। ਜਾਣ ਨਹੀਂ ਲੱਗਦਾ। ਹਾਂ ਵੀ ਉਹ ਹੁਣ ਹਿਸਾਬ ਕਿਤਾਬ ਆ ਨਾ, ਸ਼ੀਟ ਪਾਣੀ ਆ ਹਾਂ ਹਾਂ ਜਾਂ ਸ਼ੀਟ ਵੱਧ ਜੂਗੀ ਜਾਂ ਘਟ ਜੂਗੀ, ਅੱਛਾ ਸਾਈਡਾਂ ਵੀ ਪੂਰੀਆਂ, ਚੌੜਾਈ ਵੀ ਲੰਬਾਈ ਵੀ ਪੂਰੀ ਉਹਦੀ, ਹਾਂ ਹਾਂ ਬੈੱਡਾਂ ਦਾ ਫਾਸਲਾ ਵੀ, ਜਾਲ ਵੀ, ਸਾਰਾ ਸਿਸਟਮ ਦੇਖਣਾ ਪੈਂਦਾ ਉਹ। ਤੇ ਐਤਕੀ ਤੁਸੀਂ ਵੀ ਕੋਈ ਉਹੀ ਲਾ ਰਹੇ ਜਿਹੜਾ ਅੱਗੇ ਲਾਣੇ ਜਾਂ ਕੋਈ ਨਹੀਂ ਨਵਾਂ? ਚੇਂਜ ਕੀਤਾ ਵੀ ਥੋੜਾ ਜਿਹਾ। ਅੱਛਾ ਐਤਕੀ ਬਦਲਿਆ। ਹਾਂ ਚੇਂਜ ਕੀਤਾ। ਚਲੋ ਜੀ ਉਹ ਫਿਰ ਬੀ ਦਾ ਜਦੋਂ ਅੱਲਾ ਖੈਰ ਸੁੱਖ ਰੱਖੇ ਵੱਲਾਂ ਚੱਲ ਗਈਆਂ ਫਿਰ ਤਾਂ ਉਦੋਂ ਗੱਲ ਕਰਾਂਗੇ। ਤੇ ਇਹ ਆਪਣਾ ਸੁਰਿਆ ਸਾਹਿਬ ਥੋੜਾ ਜਿਹਾ ਦੱਸੋ ਸਾਡੇ ਦੇਖਣ ਵਾਲਿਆਂ ਨੂੰ ਵੀ ਇਹ ਸ਼ਾਹ ਸਾਹਿਬ ਨਾਲ ਅਸੀਂ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਵੀ ਕਿੱਲਾ ਲਾਣਾ ਹੋਵੇ ਹਾਂ। ਤੇ ਕੀ ਜੇਬ 'ਚ ਕਿੰਨੇ ਕੁ ਪੈਸੇ ਹੋਣੇ ਚਾਹੀਦੇ, ਬੋਝਾ ਭਰਿਆ ਹੋਣਾ ਚਾਹੀਦਾ? ਬੋਝਾ ਭਰਿਆ ਹੋਣਾ ਚਾਹੀਦਾ ਵੀ ਜਿਹੜੀ ਸ਼ੀਟ ਪਿਛਲੇ ਸਾਲ 43-44 ਹਜ਼ਾਰ ਦਾ ਰੂਲ ਸੀ ਨਾ ਇੱਕ, ਹਾਂ ਹਾਂ ਉਹ ਇਸ ਸਾਲ ਸ਼ੀਟ ਵੱਧ ਗਈ ਹੈ, ਉਹ ਤਕਰੀਬਨ ਕੋਈ ਚਲੀ ਗਈ ਆ 50-52 ਹਜ਼ਾਰ ਤੇ ਰੂਲ ਚਲਾ ਗਿਆ ਆ ਜਿਹੜੀ ਉੱਤੇ ਪਾਣੀ ਉੱਤੇ ਪਾਣੀ ਆ, ਬਿਮਾਰੀਆਂ ਵਾਲੀ? ਬਿਮਾਰੀਆਂ ਵਾਲੀ। ਅੱਛਾ ਤੇ ਤਕਰੀਬਨ ਕੋਈ 14 ਰੂਲ ਲੱਗਦੇ ਆ ਏਕੜ ਦੇ। ਹੂੰ 50 ਹਜ਼ਾਰ ਦਾ ਲਾ ਲਓ ਤੁਸੀਂ ਰੂਲ ਅੱਛਾ ਤੇ 14 ਰੂਲ ਲੱਗਣੇ ਆ, 7 ਲੱਖ ਰੁਪਏ? 7 ਲੱਖ ਦੇ ਬਣ ਗਏ ਉਹ। 7 ਲੱਖ ਰੁਪਏ 7 ਲੱਖ ਉਹ ਬਣ ਗਿਆ। ਬਾਕੀ ਪਾਈਪ ਆ, ਪਾਈਪ ਲਾਣਾ ਜਾਂ ਸੋਟੀ ਲਾਣੀ ਵਿੱਚ। ਹਾਂ ਹਾਂ ਅੱਛਾ ਨਹੀਂ ਸੋਟੀ ਲੱਗ ਜਾਵੇ ਨਵੇਂ ਬੰਦੇ ਨੂੰ ਤਾਂ ਪੈਪ ਲੈਣਾ ਬਹੁਤ ਤੁਸੀਂ ਐਤਕੀ ਵਿੱਚ ਪੈਪ ਅਸੀਂ ਵੀ ਸੋਟੀ? ਥੋੜੀ ਨਾ ਜਿਹੜਾ ਪਾਈਪ ਆ ਨਾ ਜਦੋਂ ਹਵਾਵਾਂ ਚੱਲਦੀਆਂ ਨਾ ਸਲਿੱਪ ਹੋ ਜਾਂਦਾ, ਅੱਛਾ ਅੱਛਾ ਥੋੜੀ ਵੇ ਸੋਟੀ ਐਡਜਸਟ ਕਰਤੀ, ਸੋਟੀ ਆਪਣੀ ਜਗ੍ਹਾ ਨਹੀਂ ਛੱਡਦੀ, ਹਿਲਦੀ ਨਹੀਂ, ਅੱਛਾ ਤਾਂ ਥੋੜਾ ਮਿਕਸ ਕਰਕੇ ਲਾਉਂਦੇ ਪਏ ਅਸੀਂ। ਹਾਂ ਪਿਛਲੇ ਸਾਲ ਤਜਰਬਾ ਕੀਤਾ ਸੀ, ਥੋੜਾ ਕਾਮਯਾਬ ਰਿਹਾ ਉਹ ਅੱਛਾ ਕਿ ਸੋਟੀ ਤੇ ਪਾਈਪ ਮਿਕਸ ਕਰਤਾ ਸੀ ਅਸੀਂ। ਕੱਲਾ ਪੈਪ ਹੋਵੇ ਤੇ ਸ਼ੀਟ ਤਿਲਕਦੀ? ਤਿਲਕਦੀ ਆ, ਪੈਪ ਵੀ ਸਲਿੱਪ ਕਰ ਜਾਂਦਾ। ਅੱਛਾ ਅੱਛਾ ਸੋਟੀ ਜਿਹੜੀ ਆ ਨਾ ਉਹ ਹਿਲਦੀ ਨਹੀਂ, ਜਿੱਥੇ ਬੰਨੀ ਆ ਉੱਥੇ ਖੜੀ ਆ, ਉਹ ਟੁੱਟ ਜਾਏਗੀ, ਉਹ ਸਲਿੱਪ ਨਹੀਂ ਕਰਦੀ। ਅੱਛਾ ਤਾਂ ਤੁਸੀਂ ਕਿਤੇ ਸੋਟੀ ਲਾਈ ਕਿਤੇ ਹਾਂ, ਪੈਪ ਮਿਕਸ ਕਰਤਾ ਵਿੱਚ ਕੰਮ ਨਾ, ਤਾਂ ਕਿ ਸ਼ੈੱਡ ਜਿਹੜੇ ਹਵਾਵਾਂ ਚੱਲਦੀਆਂ ਨੇ ਜਦੋਂ ਉਹ ਖਲੋਤੇ ਉਹਦੇ ਰਹੇ। ਥੋੜਾ ਮਜ਼ਬੂਤ ਰਹਿਣ ਇਹ। ਅੱਛਾ ਕਿ ਹੁਣ ਇਹਨਾਂ ਦਾ ਨਾ ਸੁਰਿਆ ਸਾਹਿਬ ਜਿਹੜਾ ਤਜਰਬਾ ਹੋ ਗਿਆ, ਹੁਣ ਇਹਨਾਂ ਨੂੰ ਤਜਰਬਾ। ਪਤਾ ਲੱਗ ਗਿਆ ਇੱਥੇ ਪੈਪ ਲਾਈਏ ਚੰਗਾ, ਇੱਥੇ ਸੋਟੀ ਲਾ ਲਈਏ, ਇੱਥੇ ਬੀ ਲਾਈਏ। ਨਹੀਂ ਜੀ ਇੱਥੇ ਮੈਨੂੰ ਜਾਲ। ਇਹ ਗੱਲ ਬੜੀ ਚੰਗੀ ਲੱਗਦੀ ਹੈ ਸ਼ਾਹ ਸੁਰਿਆ ਸਾਹਿਬ ਦੀ ਵੀ ਇਹ ਨਵਾਂ ਕੰਮ ਕਰਦੇ ਆ, ਡਰਦੇ ਨਹੀਂ। ਹਾਂ। ਨਵਾਂ ਕੰਮ ਕਰੋ ਤੇ ਆਪਣੇ ਜ਼ਿਮੀਂਦਾਰ ਭਰਾਵਾਂ ਨੂੰ ਦੱਸੋ ਭਾਈ ਮੈਂ ਕੀਤਾ ਸੀ, ਇਹਦੇ ਚ ਆ ਨਿਕਲਿਆ, ਹਾਂ ਨਹੀਂ ਆ ਫਾਇਦਾ ਆ ਨੁਕਸਾਨ। ਹਾਂ ਤੁਸੀਂ ਨਾ ਜੀ ਪੈਪ ਸੋਟੀ ਜਿਵੇਂ ਲਾ ਰਹੇ ਆ, ਜੋ ਤੁਸੀਂ ਕਰ ਰਹੇ ਆ ਨਾ ਉਸ ਹਿਸਾਬ ਨਾਲ ਮੋਟਾ ਜਿਹਾ ਇੱਕ ਨਕਸ਼ਾ ਦੱਸ ਦਿਓ ਬਈ ਇੱਕ ਸੋਟੀ ਜਿਹੜਾ ਤੇ ਆਪਾਂ ਆ ਗਏ ਸੀ, ਸੋਟੀ ਅਸੀਂ ਸੋਟੀ ਲਾ ਲਈ, ਪਾਈਪ ਲਾ ਲਿਆ। ਲਾ ਲਿਆ। ਫਿਰ ਜਿਹੜਾ ਨਾ ਪਿਛਲੇ ਸਾਲ ਤੋਂ ਇਹ ਵੀ ਬੰਦਾ ਸਿੱਖਦਾ, ਕਿਸੇ ਦੋਸਤ ਨੇ ਦੱਸਿਆ ਸਾਡਾ ਸ਼ੈੱਡ ਨਾ 2 ਦਫਾ ਗਿਰ ਗਿਆ। ਹਾਂ ਹਾਂ ਉਹਨੇ ਕਿਹਾ ਜਿਹੜੀ ਆ ਡੋਰੀ ਆ ਨਾ, ਹਾਂ ਆ ਡੋਰੀ 2 ਡੋਰੀਆਂ ਲਹਿਦਾ ਪਾਣੀਆਂ, 4 ਡੋਰੀਆਂ ਜਾਲ ਦੀਆਂ ਪਾਣੀਆਂ ਸੀ, ਆ 2 ਲਹਿਦਾ ਪਾਣੀਆਂ। ਇਹ ਆ ਇੱਧਰ ਆਓ ਜੀ ਕੈਮਰਾਮੈਨ ਸਾਹਿਬ, ਇਹ ਡੋਰੀ ਲਿਆ ਕੇ ਨਾ ਉਸਮਾਨ ਸਾਹਿਬ ਇਹਨੂੰ ਪਾਈਪ ਨੂੰ ਸਿਰਫ ਡੋਰੀ ਕੱਲੀ 2 ਵਾਲ ਮਾਰਨੇ ਇੱਥੋਂ, ਹਰ ਪਾਈਪ ਨੂੰ 2 ਵਾਲ ਮਾਰਨੇ ਆ, ਇੱਕ ਡੋਰੀ ਇਸ ਪਾਸੇ ਤੇ ਇੱਕ ਪਰਲੇ ਪਾਸੇ। ਅੱਛਾ ਇਹ 2 ਡੋਰੀਆਂ ਪਾਈਆਂ ਇਹਦੇ ਨਾਲ ਪੈਪ ਪੂਰਾ ਛੱਡ ਜਿਹੜਾ ਨਾ ਉਹ ਯੱਕ ਜਾਨ ਹੋ ਗਿਆ। ਯੱਕ ਜਾਨ। ਜਿਹੜੀ ਡੋਰੀ ਤੁਹਾਡੀ ਪਿਛਲੇ ਸਾਲ ਸੀ ਉਹ ਸੀ ਉਸਮਾਨ ਸਾਹਿਬ ਯਾਦ ਆ? ਉਹ ਸ਼ੀਸ਼ਾ ਪਲਾਸਟਿਕ ਸੀ ਚਿੱਟੇ ਰੰਗ ਦੀ, ਚਿੱਟੇ ਰੰਗ ਦੀ ਐਤਕੀ ਆ ਨਵੀਂ ਸ਼ਾਇਦ? ਬਸ ਇੱਕ ਅਵੇਲੇਬਲ ਨਹੀਂ ਸੀ, ਸਾਨੂੰ ਆ ਮਿਲ ਗਈ ਇਹ ਨਹੀਂ ਬਸ ਇਹ ਉਹ ਚੀਜ਼ ਇੱਕੋ ਹੀ ਆ। ਚੀਜ਼। ਉਹ ਜਿਹੜੀ 3 ਤਰ੍ਹਾਂ ਦੀ ਡੋਰੀ ਹੁੰਦੀ ਆ ਇਹ, ਅੱਛਾ ਇੱਕ ਹੁੰਦੀ ਹੈ ਸਫੇਦ ਰੰਗ ਦੀ, ਸਭ ਤੋਂ ਅੱਛੀ ਹੁੰਦੀ ਆ, ਇੱਕ ਹੁੰਦੀ ਥੋੜੀ ਨੀਲੇ ਰੰਗ ਦੀ, ਅੱਛਾ ਇੱਕ ਆ ਬਲੈਕ ਵੀ ਚੰਗੀ ਇਹ, ਮਾੜੀ ਨਹੀਂ ਹੈਗੀ। ਗੁਜ਼ਾਰਾ ਕਰ ਜਾਂਦੇ। ਹਾਂ, ਇਹ ਸਾਡੇ ਕੋਲ ਪਿਛਲੇ ਸਾਲ ਦੀ ਵੀ ਪਈ ਸੀ, ਹੂੰ ਮਿਕਸ ਕਰਤੀ ਵਿੱਚ ਇਹ। ਹੂੰ ਇਹ ਸਮਾਨ ਜਿਹੜਾ ਨਾ ਇਹ ਤੁਸੀਂ 1 ਸਾਲ ਲੈ ਲਓ ਨਾ, ਅੱਛਾ ਤੇ ਅਗਰ ਬੰਦਾ ਸੰਭਾਲ ਕੇ ਰੱਖੇ ਤੇ 3-4 ਸਾਲ ਕੱਢ ਜਾਂਦਾ ਸਮਾਨ ਇਹ। ਅੱਛਾ ਆ ਡੋਰੀ ਵੀ ਚੱਲ ਜਾਂਦੀ ਆ, ਆ ਜਾਲ ਨਵਾਂ ਲੈਣਾ ਪੈਂਦਾ ਹੁਣ, ਅੱਛਾ ਤੇ ਬਾਕੀ ਆ ਸੋ ਪੈਪ ਤੁਹਾਡਾ ਹੋ ਗਿਆ, ਸ਼ੀਟ ਹੋ ਗਈ, ਇਹ ਚੀਜ਼ਾਂ ਗੁਜ਼ਾਰਾ ਕਰ ਜਾਂਦੀਆਂ। ਆ ਜਿਹੜਾ ਉਸਮਾਨ ਸਾਹਿਬ ਦੇ ਪੈਰਾਂ 'ਚ ਜਾਲ ਆ ਜੀ, ਇਹ ਇਹ ਇੱਕ ਜਾਲ ਦੱਸ ਆ। ਦਿਓ ਕਿੰਨੇ ਦਾ ਜੀ? ਇਹ ਤਕਰੀਬਨ ਕੋਈ 450 ਦਾ ਜਾਲ ਆ ਇਹ, ਅੱਛਾ ਜੀ 450 ਰੁਪਏ ਦਾ ਇੱਕ। ਇੱਕ ਜਾਲ ਆ, ਹਾਂ ਤੇ 220 ਫੁੱਟ ਦੀ ਲੈਂਥ ਹੁੰਦੀ ਆ। ਅੱਛਾ ਅੱਛਾ ਇੱਕ ਅੱਛਾ। ਕਿੰਨੇ ਦਾ? ਹਾਂ, ਅਗਰ ਇਹਦੀ ਹਾਈਟ ਤੁਸੀਂ 8 ਫੁੱਟ ਰੱਖੋਗੇ ਨਾ ਅੱਛਾ ਤੇ 220 ਖੁੱਲ ਜਾਏਗਾ ਇਹ। ਅੱਛਾ ਅਗਰ ਹਾਈਟ ਤੁਸੀਂ ਇਹਦੀ ਵਧਾਓਗੇ ਜਾਂ ਘਟਾਓਗੇ ਫਿਰ ਅੱਗੇ ਵੱਧ ਸਕਦਾ ਇਹ। ਤੁਸੀਂ ਕਿੰਨੀ ਸਟੈਂਡਰਡ ਸਾਈਜ਼ ਹੈ। ਤੁਸੀਂ ਕਿੰਨੀ ਰੱਖਣੀ ਇਹਦੀ ਅਸੀਂ ਸਾਡੀ ਹੁਣ ਬਾਹਰਲੇ ਛੱਡ ਜਿਹੜੇ ਆ ਉਹਦੀ ਹਾਈਟ ਛੋਟੀ ਆ, ਅੰਦਰਲੇ ਇਹਦੇ ਜ਼ਿਆਦਾ ਆ। ਹਾਂ ਉਹ ਪਾਈਪ ਦੀ ਹਾਈਟ ਉੱਤੇ ਹੋ ਜਾਂਦੀ ਹੈ ਨਾ, ਇਸ ਕਰਕੇ ਵਾਧਾ ਘਟ ਹੋ ਜਾਂਦਾ। ਇਹ 220 ਫੁੱਟ ਤਾਂ ਜੀ ਕਿੱਲੇ ਦਾ ਹੀ ਬਣਾਇਆ ਨਾ ਕਿੱਲੇ ਦਾ ਬਣਾਇਆ ਉਹਨਾਂ ਕਿੱਲੇ ਨੇ, ਦਾ ਕਿੱਲੇ ਦੀ ਲੰਬਾਈ ਦਾ ਹੁੰਦਾ, ਜੋ ਵੱਧ ਜੇ ਫਰੰਟ ਤੇ ਆ ਕੇ ਇਕੱਠਾ ਕਰਕੇ ਬੰਨ ਦਿੰਦੇ ਆ। ਤੇ ਇਹ ਸ਼ਾਹ ਸਾਹਿਬ ਜਾਲ ਕਿੰਨੇ ਕੁ ਲੱਗ ਜਾਣਗੇ ਜਾਂ ਇੱਕ ਟਨਲ ਦਾ ਦੱਸੋ ਵੀ ਕਿੰਨਾ ਲੱਗੂ? ਜੇ ਤਿੰਨਾਂ ਦਾ ਸ਼ੈੱਡ ਹੋਵੇ ਹਾਂ ਉਹਦੇ ਚ ਇੱਕ ਟਨ ਦੀ 16 ਜਾਲ ਆ, ਆਪਣਾ ਚਾਰਾਂ ਦਾ? ਨਹੀਂ ਤਿੰਨਾਂ ਦਾ। ਤਿੰਨਾਂ ਦਾ ਤਿੰਨਾਂ ਅੱਛਾ ਤਿੰਨਾਂ ਉਹ ਦਾ ਪਰਾਂ ਜੇ ਪਰਲਾ ਸ਼ੈੱਡ ਉੱਥੇ ਮੁੱਕ ਜਾਂਦਾ ਨਾ, ਠੀਕ ਹੈ ਠੀਕ ਹੈ। ਤੇ ਜੇ ਹੋਵੇ ਸ਼ੈੱਡ ਦੋਵਾਂ ਦਾ ਹਾਂ ਤੇ ਉੱਥੇ 10 ਜਾਲ ਆ। ਹੂੰ ਬਾਹਰਲੇ ਸ਼ੈੱਡ 'ਚ ਜਾਲ ਨਹੀਂ ਲੱਗਣਾ ਹੈ, ਜਿੱਥੇ ਸ਼ੀਟ ਪੈਣੀ, ਬਾਕੀ ਅੰਦਰ ਸਾਰੇ ਜਾਲ ਆ। ਤੇ ਤੁਹਾਡੇ ਫਿਰ ਇਹ ਕਿੱਲੇ 'ਚ ਕਿੰਨੇ ਦੇ ਜਾਲ ਕਿੰਨੇ ਦੇ ਲੱਗ ਗਏ? ਇਹ 70,000 ਜਾਲ ਮੰਗਾਏ ਆ ਹਾਂ 2 ਏਕੜ ਦੇ।
2 ਕਿੱਲਿਆਂ ਦੇ 2 ਕਿੱਲਿਆਂ ਦੇ 2 ਕਿੱਲਿਆਂ ਦੇ ਬਲਕਿ 35000 ਦਾ 35000 ਦਾ ਜਾਲ ਆ 35000 ਦਾ ਜਾਲ ਆ ਆਹ ਡੋਰੀ ਆ ਹਾਂ ਹਾਂ 3 ਰੂਲ ਇਹਦੇ ਲੱਗ ਜਾਣੇ ਆ ਅੱਛਾ ਅੱਛਾ 3 7000 ਦਾ ਰੂਲ ਆ ਮੇਰੇ ਖਿਆਲ ਇਸ ਟਾਈਮ ਇਹ ਅੱਛਾ 21000 ਦੀ ਡੋਰੀ ਆ ਜਾਣੀ ਇਹ ਅੱਛਾ ਅੱਛਾ ਬਾਕੀ ਜਿਹੜਾ ਖਰਚਾ ਮੇਨ ਪਾਈਪਾਂ ਦਾ ਆ 6 ਲੱਖ ਦਾ ਪਾਈਪ ਦਾ ਹਿਸਾਬ ਆ ਚੰਗੇ ਮਾੜੇ ਦਾ 5 ਲੱਖ ਤੋਂ ਸ਼ੁਰੂ ਹੁੰਦਾ 7 ਲੱਖ ਤੱਕ ਜਾਂਦਾ ਉਹ ਹਿਸਾਬ ਨਾਲ ਫਿਰ ਜਿਹੜਾ ਪਾਈਪ ਕਿਸੇ ਨੂੰ ਮਿਲਣਾ ਅੱਛਾ ਤੇ ਛੋਟੀ ਸੋਟੀ ਜਿਹੜੀ ਆ ਇਹ ਲੱਗਣੀ ਇਹਨੂੰ 18 ਤੋਂ 20 ਫੁੱਟ ਦੀ ਅੱਛਾ ਵੱਡੀ ਇਹ ਵੱਡੀ ਸੋਟੀ 120 ਰੁਪਏ ਦੀ ਸੋਟੀ ਆ ਇਹ ਇੱਕ ਇੱਕ ਬੱਲੇ ਜੇ ਸੋਟੀ ਕੱਲੀ ਲਾਓਗੇ ਅੱਛਾ ਤੇ ਉਹ ਲੱਗੇਗੀ ਤਕਰੀਬਨ ਤੁਹਾਡੀ ਡਬਲ ਸੋਟੀ ਲੱਗਣੀ ਆ ਡਬਲ ਤਕਰੀਬਨ 1200 ਸੋਟੀ ਲੱਗਣੀ ਆ ਉਹ 1200 ਇੱਕ ਉਹ ਲੱਗਣੀ ਵੀ ਡਬਲ ਆ ਤੇ ਇੱਕ ਉਹਦਾ ਫਾਸਲਾ ਘਟ ਜਾਣਾ 5 ਫੁੱਟ ਤੇ ਲੱਗਣੀ ਆ ਉਹ ਅੱਛਾ ਇਹ ਅਸੀਂ ਲਾਇਆ 9 ਫੁੱਟ ਤੇ ਪਾਈਪ ਪਹਿਲਾ ਫੁੱਟ 7 ਫੁੱਟ ਤੇ ਲੱਗਣਾ ਅੱਛਾ ਤਾਂ ਕਿ ਵਜ਼ਨ ਇੱਧਰ ਹੁੰਦਾ ਵਜ਼ਨ, ਹਾਂਜੀ। ਅੱਗੇ ਫਿਰ ਅਸੀਂ 9 ਫੁੱਟ ਕਰਤਾ ਸਾਰਾ ਫਾਸਲਾ ਇੱਥੇ ਖਿੱਚ ਪੈਣੀ ਹੈ ਨਾ ਇਹ ਤੇ ਖਿੱਚਾਂ ਪੈਣੀਆਂ ਹਾਂ ਖਿੱਚਾ ਪੈਣੀ ਬਾਕੀ ਬਾਹਰ ਜਸਤੀ ਦੀ ਤਾਰਾਂ ਖਿੱਚਾਂ ਪਾਤੀਆਂ ਥੱਲੇ ਆ ਸਰੀਏ ਲੈ ਕੇ ਮੋਟੇ ਜਿਹੜੇ ਆ ਨਾ ਵੱਡੇ ਸਰੀਏ ਹਾਂਜੀ ਹਾਂਜੀ ਤੇ ਉਹ ਥੱਲੇ ਅਸੀਂ ਪੂਰਤੇ ਆ ਤੇ ਨਾਲ ਆ ਜਸਤੀ ਤਾਰਾਂ ਖਿੱਚਾਂ ਪਾਤੀਆਂ ਅੱਛਾ ਇਹ ਤਾਂ ਸਰੀ ਬਾਪ ਵਾਲੇ ਅਰਥ ਦਿੰਦੇ ਆ ਇਹ ਅਰਥ ਦਿੱਤੀ ਦੇਖੋ ਨਾ ਉਸਮਾਨ ਸਾਹਿਬ ਇਹ ਆਹ ਹੁਣ ਜਿਹੜੇ ਕਿੱਲ ਹੇਠਾਂ ਗੱਡੇ ਆ ਇਹ ਵੀ ਖਾਸੇ ਬਣ ਜਾਂਦੇ ਆ ਕਿ ਨਹੀਂ ਕਾਫੀ ਬਣ ਜਾਂਦੇ ਆ ਕੱਲੀ ਕੱਲੀ ਸ਼ੈ ਇਹ ਬੜਾ ਮਹਿੰਗਾ ਬਣਦਾ ਹੈ ਸਰੀਆ ਜਿਹੜਾ ਹਾਂ ਇਹ ਤਕਰੀਬਨ ਸਰੀਆ ਇਹਨਾਂ ਥੱਲੇ ਵੀ ਸਰੀਆ ਪਾਇਆ ਹੈ ਇਹ ਪਾਈਪਾਂ ਥੱਲੇ ਵੀ ਸਰੀਆ ਗੱਡ ਕੇ ਨਾ ਥੱਲੇ ਉੱਤੇ ਪਾਇਪ ਪਾਏ ਹੋਏ ਅੱਛਾ ਆ ਉੱਤੇ ਪੈਪ ਚੜਾਤੇ ਉੱਤੇ ਪਾਏ ਪਏ ਇਹ ਤਾਂ ਇਹ ਸਰੀਏ- ਤਕਰੀਬਨ ਜਦੋਂ ਤੁਸੀਂ ਪਹਿਲੀ ਵਾਰੀ ਬਣਾਣੇ ਆ ਨਾ ਇਹ 1.5 ਲੱਖ ਦਾ ਸਰੀਆ ਤੇ ਆ ਬਣ ਜਾਂਦੀ ਖਿੱਚਾਂ ਤੁਸੀਂ ਤਾਂ ਪੋਲਾ ਜਿਹਾ ਦੱਸੀ ਜਾਂਦੇ ਆ 1.5 ਲੱਖ ਦੀ 20000 ਦੀ 40000 ਦੀ ਇਹ ਇਕੱਠੇ ਕਰੀਏ ਤੇ ਤਾਂ ਇਹ ਤਾਂ ਇੰਨੇ ਰੋਗ ਪੈਸਿਆਂ ਦਾ ਬਣਦਾ ਤੇ ਹਰ ਬੰਦੇ ਦਾ ਕੰਮ ਨਹੀਂ ਹੌਲੀ ਹੌਲੀ ਇੱਥੇ ਪਹੁੰਚਦੇ ਆ ਜੀ ਜਦੋਂ ਅਸੀਂ ਦੁਆਰਾ ਸ਼ੁਰੂ ਕਰ ਲਓ ਕਿੱਲਾ ਕਰ ਲਓ ਬੰਦਾ ਚੱਲ ਜਾਂਦਾ ਅੱਗੇ ਤੁਸੀਂ ਆਪਾਂ ਜਦੋਂ ਸ਼ੁਰੂ ਕੀਤਾ ਦੱਸੋ ਨਾ ਜਦੋਂ ਅਸੀਂ ਥੋੜੇ ਜਿਹੇ ਤੋਂ ਸ਼ੁਰੂ ਕੀਤਾ ਤੇ ਅੱਜ ਅੱਲਾ ਨੇ ਇੱਥੇ ਤੱਕ ਪਹੁੰਚਾਤਾ ਤੇ ਇਦਾਂ ਹੀ ਤੁਸੀਂ ਸ਼ੁਰੂ ਤਾਂ ਕਰੋ ਨਾ ਇਦਾਂ ਨਾ ਹਜੇ ਪੈਪ ਪੂਪ ਲਾਓ ਸੋਟੀ ਤੇ ਲਾ ਲਓ ਕੋਈ ਸੋਟੀ ਤੇ ਸ਼ੁਰੂ ਕਰੋ ਅੱਲਾ ਕਰੂਗਾ ਇੱਥੇ ਤੱਕ ਪਹੁੰਚ ਜਾਓਗੇ ਮੈਂ ਜੀ ਅਗਲੇ ਦਿਨ ਸਰੋਇਆ ਸਾਹਿਬ ਰੱਬੀ ਗੱਲ ਆ ਗਈ ਇੱਕ ਮੁੰਡਾ ਦਿਖਾਇਆ ਕਾਲੀ ਤੋਰੀ ਲਾਂਦਾ ਅੱਛਾ ਕਾਲੀ ਤੋਰੀ ਚ ਉਸਮਾਨ ਸਾਹਿਬ ਉਹ ਦੱਸ ਰਿਹਾ ਕਿ ਅਸੀਂ ਜਿਹੜੀ ਤੁਸੀਂ ਉੱਤੇ ਸ਼ੀਟ ਨਹੀਂ ਲਈ ਕਹਿੰਦਾ ਮੈਂ ਕਾਲੀ ਤੋਰੀ ਚੋਂ ਲਈ ਅੱਛਾ ਉਹ ਆਪਣੀ ਸ਼ੀਟ ਹੁਣ ਕਹਿੰਦਾ ਮੈਂ ਖੀਰਾ ਲਾਉਂਗਾ ਸੁਣਨ ਵਾਲੇ ਨੂੰ ਤਾਂ ਗੱਲ ਦੀ ਸਮਝ ਨਾ ਆਵੇ ਸਮਝ ਸ਼ਾਇਦ ਨਾ ਉਹ ਆਵੇ। ਅਹਿਸਾਸ ਨਾ ਹੋਵੇ ਹਾਂ ਵੀ ਉਹਦੀ ਕਾਮਯਾਬੀ ਦੇਖੋ ਕਿ ਸ਼ੀਟ ਬਣਾਉਣਾ ਇੱਕ ਬਹੁਤ ਮੁਸ਼ਕਲ ਬੜਾ ਮੁਸ਼ਕਲ ਕੰਮ ਆ ਛੋਟੇ ਜ਼ਿਮੀਦਾਰ ਉਹਨੇ ਉਸ 'ਚ ਵਾਸਤੇ ਮਿਹਨਤ ਕਰਕੇ ਬਣਾ ਲਈ ਬਹੁਤ ਕੰਮ ਆ ਉਹਨੇ ਤੇ 1 ਕਿੱਲੇ ਕਾਲੀ ਤੋਰੀ ਚ ਨਾ 2 ਸਾਲ ਲਾ ਕੇ ਤੈਨੇ ਬਣਾ ਲਈ ਅੱਛਾ ਜੀ ਤੁਸੀਂ ਸਾਨੂੰ ਨਾ ਅਖੀਰ ਤੇ ਦੱਸਣਾ ਵੀ ਇਹ ਸਾਰਾ ਖਰਚਾ ਕਿੰਨਾ ਬਣ ਗਿਆ ਉਨੀ ਦੇਰ ਅਸੀਂ ਸਾਡੇ ਸ਼ਾਹ ਸਾਹਿਬ ਖਲੋਤੇ ਆ ਜੀ ਇਸ ਟਾਈਮ ਇਹ ਹੈਡ ਮਾਸਟਰ ਆ ਜੀ ਜਿੰਨੇ ਤੁਸੀਂ ਮਿਹਨਤ ਜਿਹੜੀ ਮੈਂ ਅੱਗੇ ਤੁਹਾਨੂੰ ਗੱਲ ਕੀਤੀ ਸੀ ਨਾ ਵੀ ਤੁਹਾਨੂੰ ਮਿਹਨਤੀ ਬੰਦੇ ਦਿਖਾਣੇ ਉਹ ਬੰਦੇ ਤੁਹਾਨੂੰ ਦਿਖਾਉਣ ਲੱਗੇ ਆ ਜੀ ਇਸ ਟਾਈਮ ਸ਼ਾਹ ਸਾਹਿਬ ਕੀ ਹਾਲ ਚਾਲ ਹੈ ਜੀ ਠੀਕ ਠਾਕ ਇੱਧਰ ਆ ਜਾਓ ਜੀ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਜੀ ਇਸ ਮੀਨਾਕਾਰੀ 'ਚ ਇਸ ਕੰਮ 'ਚ ਸਾਨੂੰ ਹੋ ਗਏ 6-7 ਸਾਲ 6-7 ਸਾਲ ਹੋ ਗਏ ਜੀ ਹਾਂਜੀ ਤੇ ਤੁਸੀਂ ਵੀ ਇਦਾਂ ਹੀ ਸਿੱਖਿਆ ਕਿਤੋਂ ਹਾਂਜੀ ਅੱਛਾ ਹੁਣ ਤੁਸੀਂ ਕਾਰੀਗਰ ਆ ਹਾਂਜੀ ਹੁਣ ਅਸੀਂ ਕਾਰੇ ਤੇ ਆਪਣੇ ਇੱਥੇ ਇਲਾਕੇ 'ਚ ਹੀ ਲਾਉਂਦੇ ਆ ਜਾਂ ਦੂਰ ਦੂਰ ਵੀ ਜਾਂਦੇ ਦੂਰ ਹੀ ਲੈਨੇ ਆ ਜ਼ਿਆਦਾਤਰ ਸੁਫਿਆਨ ਦਾ ਅਸੀਂ ਲੈਨੇ ਆ ਆ ਸੁਫਿਆਨ ਸਰਵਰ ਕੋਟਿਆ ਅੱਛਾ ਤੇ ਬਾਕੀ ਦੂਸਰੇ ਬਾਈ ਕਿਹੜੇ ਆਖਣ ਉਹਨਾਂ ਦੇ ਅਸੀਂ ਲਾ ਦਿੰਦੇ ਅੱਛਾ ਦੂਰ ਦੂਰ ਜਿੱਥੇ ਕੋਈ ਸੱਦੇ ਹਾਂਜੀ ਤੇ ਕਿੱਲੇ ਦਾ ਤੁਹਾਡਾ ਕੀ ਫੀਸ ਆ ਜੀ ਕਿੱਲੇ ਦੀ ਹੁਣ 35000 ਹੈ 35000 ਹਾਂਜੀ। ਕਿੰਨੇ ਬੰਦੇ ਆ ਤੁਸੀਂ 15 15 ਬੰਦੇ ਹਾਂਜੀ ਤੇ ਇੱਕ ਕਿੱਲਾ ਤੁਸੀਂ ਕਿੰਨੇ ਟਾਈਮ ਚ ਲਾ ਦਿੰਦੇ ਇਹ ਅੱਲਾ ਕਰਨਾ ਤਾਂ ਅੱਜ ਮੁਕੰਮਲ ਹੋ ਗਿਆ ਇੱਕ ਦਿਨ ਚ ਇੱਕ ਕਿੱਲਾ ਲਾ ਦਿੰਦੇ ਹਾਂਜੀ ਤੇ ਜੇ ਪੂਰੇ ਦਿਨ ਚ 2 ਕਿੱਲੇ ਵੀ ਲਾ ਲੈਂਦੇ ਕਿ ਇੱਕ ਹੀ ਲੱਗਦਾ ਇੱਕ ਹੀ ਲੱਗਦਾ ਅੱਛਾ ਸਾਰਾ ਇੱਕ ਹੀ ਲੱਗਦਾ ਅੱਛਾ ਤੁਹਾਨੂੰ ਆ ਸਾਰਾ ਸਮਾਨ ਸ਼ਾਹ ਸਰੋਇਆ ਸਾਹਿਬ ਨੇ ਦੇ ਦਿੱਤਾ ਹਾਂਜੀ ਤੇ ਆ ਸਾਰਾ ਕੁਝ ਤੁਸੀਂ ਕੀਤਾ ਜੀ ਆ ਖਿੱਚਾਂ ਪੈਪ ਹਰਸ਼ ਸਾਰਾ ਅਸੀਂ ਕਰਦੇ ਪਏ ਹਾਂ। ਹਾਂ ਤੇ ਸਰਾਖ ਕਾਹਦੇ ਨਾਲ ਕੱਢੇ ਜੀ ਇਹ ਸਰਾਗ ਜਿਹੜੇ ਆ ਨਾ ਇਹ ਤਾਂ ਅਸੀਂ ਥੋੜਾ ਨਾਲ ਠੋਕੇ ਆ ਅੱਛਾ ਥੋੜੇ ਬਾਕੀ ਉਹ ਮਸ਼ੀਨ ਹੈ ਸੁਰਾ ਖਾਨ ਅੱਛਾ ਉਹ ਪਈ ਹੈ ਮਸ਼ੀਨ ਉਹ ਵੀ ਤੁਸੀਂ ਚਲਾਣੀ ਹੈ ਜੀ ਹਾਂਜੀ ਉਹ ਮਸ਼ੀਨ ਵੀ ਜੀ ਖਾਲੀ ਢਿੱਡ ਨਹੀਂ ਚੱਲਦੀ ਉਹ ਬੜਾ ਜ਼ੋਰ ਲੈਂਦੀ ਬੜੀ ਕਾਰੀਗਰੀ ਹੈ ਮਾੜਾ ਜਿਹਾ ਹੱਥ ਥੁੜ ਕੇ ਤੇ ਉਹ ਗਲ ਪੈ ਜਾਂਦੀ ਮਸ਼ੀਨ ਹਾਂਜੀ ਮਗਰ ਲੱਗ ਜਾਂਦੀ ਮਸਲਾ ਹੈ ਨਾ ਜੀ ਸ਼ਾਹ ਸਾਹਿਬ ਜਿਹੜੇ ਆ ਨਾ ਜੀ ਉਹ ਬੰਦੇ ਆ ਕਾਰੀਗਰ ਹਾਂ ਉਹ ਤਾਂ ਉਰਾ ਪਰਾਂ ਹੋਵੇ ਨਾ ਕੋ ਮਾੜੇ ਬੰਦੇ ਕੋਲ ਅਣਜਾਣ ਕੋਲੋਂ ਵੀ ਕੋਲ ਖੜੇ ਹੋ ਕੇ ਕੰਮ ਕਰਵਾ ਲੈਂਦੇ ਨੇ ਦੱਸ ਲੈਂਦੇ ਨੇ ਹੁਣ ਅਸੀਂ ਆਏ ਆ ਤੇ ਸਰੋਇਆ ਸਾਹਿਬ ਦੱਸ ਰਿਹਾ ਸੀਗਾ ਇਹਨੂੰ ਇਦਾਂ ਕਰ ਲਾ ਯਾਰ ਐਨੂੰ ਖਿੱਚ ਲਾ ਆਹ ਕਿੱਲ ਹੋਰ ਠੋਕ ਦੇ ਤੇ ਇਹਦਾ ਮਤਲਬ ਕਿ ਜਿਹੜਾ ਨਵਾਂ ਬੰਦਾ ਹੋਵੇ ਬਿਲਕੁਲ ਨਵਾਂ ਹੀ ਮੈਂ ਅਣਜਾਣ ਬੰਦਾ ਮੈਨੂੰ ਪਤਾ ਹੀ ਨਹੀਂ ਸਬਜੀ ਸੁਬਜੀ ਦਾ ਜੇ ਮੈਂ ਤੁਹਾਨੂੰ ਲੈ ਆਵਾਂ ਕਿ ਯਾਰ ਮੈਨੂੰ ਇਦਾਂ ਕਿੱਲਾ ਜਿਹੜਾ ਇੱਕ ਲਾ ਦਿਓ ਤਿਆਰ ਕਰ ਦਿਓ ਤੇ ਫਿਰ ਮੈਨੂੰ ਦੱਸਣ ਦੀ ਤਾਂ ਲੋੜ ਕੋਈ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਪਤਾ ਹੋਏਗਾ ਤੇ ਦੱਸਣਾ ਨਾ ਤੇ ਕੀ ਤੁਸੀਂ ਫਿਰ ਲਾ ਕੇ ਮੁਕੰਮਲ ਕਰ ਦੇਣਗੇ ਉਹ ਜਾਂ ਕਰ ਦੇਵਾਂਗੇ ਕਰ ਦਿਓਗੇ ਉਹ ਫਰਕ ਪੈ ਜਾਂਦਾ ਜੀ ਕਾਰਾਗਰੀ ਨਾ ਇਹੋ ਹੀ ਮਾਲਕ ਨੂੰ ਨਾ ਪਤਾ ਹੋਵੇ ਸੈੱਟ ਕਰਕੇ ਪੂਰਾ ਸ਼ੈੱਡ ਲਾ ਦੇਣਗੇ ਇਸੇ ਗੱਲ ਦੀ ਫੀਸ ਆ ਹੁਣ ਇੱਥੇ ਲਾ ਰਹੇ ਸੀ ਹੁਣ ਦੋ ਦੋਸਤਾਂ ਦੇ ਫੋਨ ਆ ਗਏ ਕੰਜਵਾਣੀ ਦੇ ਵਿੱਚ 2 ਕਿੱਲੇ ਸੁਬਾ ਲਾਣੇ ਇਹਨਾਂ ਨੇ ਅੱਛਾ 2 ਏਕੜ ਦੇ ਖੀਰਾ ਲਾਣਾ ਉਹਨਾਂ ਨੇ ਤੇ ਇਹ ਸ਼ਾਹ ਸਾਹਿਬ ਤੁਸੀਂ ਸੀਜ਼ਨ ਦੇ ਕਿੰਨੇ ਕਿੱਲੇ ਲਾ ਲੈਂਦੇ ਇਹ ਤਾਂ ਹੁਣ ਕਾਫੀ ਲੱਗ ਜਾਂਦੇ ਨੇ ਹਾਂ ਹਾਂਜੀ ਵਾਵਾ ਬਣ ਜਾਂਦੇ ਹਾਂਜੀ 2-300 ਕਿੱਲਾ ਤਾਂ ਬਣ ਜਾਂਦਾ 2-300 ਕਿੱਲਾ ਮਾਸ਼ਾਅੱਲਾ ਤੇ ਟੀਮ ਪੱਕੀ ਆ ਜੀ ਟੀਮ ਪੱਕੀ
ਅੱਛਾ ਦੇਖੋ ਜੀ ਰਿਜ਼ਕੇ ਹਲਾਲ ਆ ਹੈ ਤਾਂ ਤੁਹਾਨੂੰ ਲੱਗਦਾ ਹੋਣਾ ਵੀ ਯਾਰ ਕੰਮ ਬੜਾ ਠੀਕ ਆ ਪਰ ਕੰਮ ਔਖਾ ਬਹੁਤ ਆ ਬੜੀ ਮਿਹਨਤ ਦਾ ਕੰਮ ਆ ਜੀ ਤੇ ਲਗਾਤਾਰ ਕਰਨਾ ਪੈਂਦਾ ਹੁਣ ਜਿੱਦਾਂ ਸਵੇਰ ਦੇ ਅਸੀਂ ਦੇਖ ਰਹੇ ਹਾਂ ਜੀ ਮੁੰਡੇ ਹੱਥੋਂ ਹੱਥੀ ਲੱਗੇ ਹੋਏ ਕਹਿੰਦੇ ਸ਼ਾਮ ਤੱਕ ਅਸੀਂ ਕਿੱਲਿਆਂ ਤੋਂ ਇਥੋਂ ਵਿਹਲੇ ਹੋ ਕੇ ਜਾਣਾ ਅੱਲਾਹ ਤਾਲਾ ਜੀ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਸ਼ਾਹ ਸਾਹਿਬ ਬੜਾ ਚੰਗਾ ਲੱਗਾ ਤੁਹਾਨੂੰ ਮਿਲ ਕੇ ਜੀ ਬੜਾ ਹੌਸਲਾ ਮਿਲਿਆ ਜੀ ਤੁਹਾਨੂੰ ਤੁਹਾਡੇ ਸਾਰੀ ਟੀਮ ਨੂੰ ਦੇਖ ਕੇ ਹਾਂ ਹਰ ਮੁੰਡਾ ਆਪਣੇ ਆਪਣੇ ਕੰਮ ਲੱਗਾ ਹੋਇਆ ਜੀ ਉਹਨੂੰ ਪਤਾ ਵੀ ਕਿਹਨੇ ਕੀ ਕਰਨਾ ਹਾਂਜੀ ਹਾਂਜੀ ਹਾਂ ਤੇ ਇੰਨਾ ਕੁ ਜਿਹੜੀ ਚਾਚੇ ਬੂਟੇ ਨੇ ਗੱਲ ਕੀਤੀ ਨਾ ਉਹ ਗੱਲ ਚਾਚਾ ਤੇਰੀ ਸਹੀ ਹੈ ਫਰਕ ਪੈਂਦਾ ਇੱਕ ਬੰਦਾ ਜਾਣੀ ਜਾਣ ਹੋਵੇ ਹੁਣ ਸ਼ਾਹਦ ਕਈ ਥਾਂ ਦੇ ਉੱਤੇ ਇਹਨਾਂ ਨੂੰ ਦੱਸ ਦਿੰਦਾ ਵੀ ਇੱਥੋਂ ਇਦਾਂ ਕਰ ਦੋ ਮੈਨੂੰ ਇਦਾਂ ਸੂਤ ਆ ਉਹ ਗੱਲ ਤੇਰੀ ਠੀਕ ਆ ਜਾਣੀ ਜਾਣ ਬੰਦਾ ਆਪ ਹੋਵੇ ਨਾ ਤੇ ਉਹਦੇ ਨਾਲ ਫਰਕ ਪੈਂਦਾ। ਸ਼ਾਹ ਸੁਰੈਆ ਸਾਹਿਬ ਤੇ ਇੱਕ ਤਾਂ ਤੁਸੀਂ ਜਿਹੜਾ ਅੱਗੇ ਗੱਲ ਕਰ ਰਹੇ ਸੀ ਕਰੇਲੇ ਦੀ ਵੀ ਕਰੇਲਾ ਲੱਗ ਗਿਆ ਕਿ ਹਜੇ ਲੱਗਣਾ ਕਰੇਲਾ ਲਾ ਸਕਦੇ ਹਾਂ ਯਕਮ ਤੱਕ ਲਾ ਸਕਦੇ ਲਾ ਸਕਦੇ ਇਨਸੈਕਟੈਂਟ ਦੇ ਵਿੱਚ ਅਗਰ ਕਿਸੇ ਨੇ ਓਪਨ ਲਾਣਾ ਇਨਸੈਕਟੈਂਟ ਤੋਂ ਬਗੈਰ ਲਾਣਾ ਫਿਰ ਉਹ 15 ਤੋਂ ਬਾਅਦ ਲੱਗੇਗਾ 15 ਤੋਂ ਚਲੋ ਤੁਸੀਂ ਇੱਥੋਂ ਨਾ ਵਿਹਲੇ ਹੋ ਕੇ ਸਾਨੂੰ ਝਟਕ ਟਾਈਮ ਦਿਓ ਜਿਹੜੀ ਸ਼ਾਵਾਂ ਅੱਜ ਕੱਲ੍ਹ ਲੱਗ ਸਕਦੀਆਂ ਨਾ ਜਾਂ ਤੁਸੀਂ ਲਾਈਆਂ ਉਹ ਸਾਨੂੰ ਦੱਸ ਦਿਓ ਤਫਸੀਲ ਨਾਲ। ਤੇ ਖੀਰੇ ਦਾ ਤੁਸੀਂ ਕੋਈ ਲਾਇਆ ਅੰਦਾਜ਼ਾ ਕਿਵੇਂ ਵੀ ਇਹ ਕਿੰਨੇ ਪੈਸੇ ਤੁਹਾਡੇ ਬੋਝੇ 'ਚ ਹੋਣ ਤੇ ਬੰਦਾ ਕਿੱਲਾ ਖੀਰਾ ਆ ਤੁਹਾਡੇ ਤਰ੍ਹਾਂ ਲਾ ਸਕਦਾ? ਜਿਹੜਾ ਬੰਦਾ ਨਵਾਂ ਆ ਨਾ ਜਿਹੜਾ ਪਹਿਲੀ ਵਾਰ ਜਿਹਨੇ ਲਾਣਾ ਉਹ ਤਕਰੀਬਨ 14-15 ਲੱਖ ਰੁਪਏ ਉਹਦੇ ਕੋਲ ਹੋਵੇ ਤੇ ਉਹ ਪਹਿਲਾਂ ਲਾ ਸਕਦਾ ਕਿੱਲਾ ਲਾ ਸਕਦਾ ਪਾਇਪ ਤੇ ਉਹਦੇ ਨਾਲ ਇਨਸੈਕਟਨੈਟ ਨਾਲ। ਅਗਰ ਕਿ ਬੰਦੇ ਨੇ ਸੋਟੀ ਲਾਣੀ ਆ ਉਹ ਕਿ 3 ਲੱਖ ਘੱਟ ਕਰ ਲਵੇ ਤੇ ਇਹ ਖਰਚਾ ਹੈਗਾ ਪਹਿਲੇ ਸਾਲ ਦਾ। ਫਿਰ ਅਗਲੇ ਸਾਲਾਂ 'ਚ ਇਹ ਸਿਰਫ ਤੁਹਾਡਾ ਬੀਜ ਦਾ ਲੱਖ ਰੁਪਏ ਦਾ ਬੀਜ ਜਾਂਦਾ ਹੁਣ ਲੱਖ ਰੁਪਏ ਦਾ ਕਿੱਲੇ ਦਾ ਖੀਰੇ ਦਾ ਬੀਜ ਜਾਣਾ ਪੂਰਾ ਲੱਖ ਦਾ ਬੀਜ ਜਾਣਾ। ਮੈਂ ਲੈ ਕੇ ਹੁਣ ਕੱਲ ਮਾਮੂ ਗੰਜਨ ਤੋਂ 1 ਲੱਖ ਰੁਪਏ ਦਾ ਬੀਜ ਲੱਗਣਾ ਜੀ ਬੀਜ ਲੱਗਣਾ ਲੱਖ ਰੁਪਏ ਦਾ। ਅੱਛਾ ਤੇ ਬਾਕੀ ਚੀਜ਼ਾਂ ਥੋੜੀਆਂ ਥੋੜਾ ਬਹੁਤਾ ਹੀ ਖਰਚਾ ਪੈਂਦਾ ਬਾਕੀ ਅਜੇ ਜਿਹੜਾ ਨਾਲ ਤੁਰਨਾ ਉਹ ਲੈਦਾ ਖਰਚਾ ਹੈ ਉਹ ਲੈਦਾ ਉਹ ਗਿਣਿਆ ਹੀ ਨਹੀਂ ਉਹਦੇ 'ਚ ਖਾਦ ਜਿਹੜੀ ਆ ਬੇਬਹਾ ਪਾ ਹੋਣੀ ਹੈ ਹਾਂ ਪਾਣੀ ਸਪਰੇ ਜਿਹੜੀ ਆ ਉਹ ਕਰਨੀ ਪੈਣੀ ਇਹਨੂੰ ਦਵਾਈ ਦਾਰੂ ਤੇ ਆ ਜਿਹੜੀ ਆ ਤਿਆਰ ਕੀਤੀ ਜ਼ਮੀਨ ਦਾ 8 ਦਿਨ ਹੋ ਗਏ ਜੀ ਲੱਗਿਆਂ ਨੂੰ ਤੇ ਇਹ ਵੀ ਬੜਾ ਖਰਚਾ। ਬੜੀ ਮਿਹਰਬਾਨੀ ਸ਼ਾਹ ਸਾਹਿਬ ਚਲੋ ਤੁਸੀਂ ਆ ਮੋਟਾ ਦੱਸਤਾ ਤੇ ਹੈ ਤਾਂ ਤੁਹਾਡੇ ਕੰਮ ਦਾ ਟਾਈਮ ਸੀ ਤੁਸੀਂ ਵਿਹਲੇ ਹੋ ਜਾਓ ਜੀ ਫਿਰ ਬਹਿ ਕੇ ਗੱਲਬਾਤ ਕਰਦੇ ਬੜੀ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਜੀ ਸ਼ੁਕਰੀਆ ਜੀ। अस्सलाम वालेकुम जी। सियाने कहते भी मच्छी दरिया च ते रन मिर्चा कुट्टे भी राती टैलीफोन खड़क गए सी कि सवेरे को मींह दसिया झड़ी दसी या बदल दसे ते कुछ ना कुछ आखे कोई खावां पकावांगे जामना हेठ। मैं कहा जी चलो ठीक आ ते अज असीं कुछ खवाने पियाने तुहानूं दसदे आ भी किद्दां किद्दां असीं की पका रहे हैं पर एक बारी मौसम नूं निगाह मार लो एडा सोहना मौसम बनिया भी गर्मी का पता भी नहीं है भी असीं इस टाइम गर्मियां च बैठे हैं। इंज मालूम ਹੁੰਦਾ ਵੀ ਜਿੱਦਾਂ ਕਿਤੇ ਠੰਡੇ ਪਹਾੜਾਂ ਦੇ ਵਿੱਚ ਬੈਠੇ ਆ ਹਵਾ ਚੱਲ ਰਹੀ ਆ ਹਰਿਆਲੀ ਚਾਰੇ ਪਾਸੇ ਬਹੁਤ ਸਵਾਦ ਆ ਰਿਹਾ। ਪਕਾਉਣ ਤਾਂ ਅਸੀਂ ਲੱਗੇ ਸੀ ਬਾਂਗੀ ਕੁੱਕੜ ਅਸੀਂ 2 ਕੁ ਲਿਆਂਦੇ ਆ ਤੇ ਉਹ ਪਕਾ ਕੇ ਸਾਨੂੰ ਅੱਜ ਜ਼ਿਸ਼ਾਨ ਸਾਹਿਬ ਬੈਠੇ ਤੁਸੀਂ ਦੇਖ ਰਹੇ ਆ ਜ਼ਿਸ਼ਾਨ ਸਾਹਿਬ ਨੂੰ ਕਿਹਾ ਵੀ ਤੁਸੀਂ ਆਪਦੇ ਤਰੀਕੇ ਨਾਲ ਨਾ ਬਾਂਗੀ ਕੁੱਕੜ ਪਕਾ ਕੇ ਸਾਨੂੰ ਖਵਾਇਓ ਤੇ ਉਹਨਾਂ ਦੀ ਮਿਹਰਬਾਨੀ ਜੀ ਉਹਨਾਂ ਨੇ ਆਪਣੀ ਮਸਰੂਫੀਅਤ ਦੇ ਵਿੱਚੋਂ ਟਾਈਮ ਕੱਢ ਕੇ ਆਏ ਤੇ ਉਹ ਸਾਨੂੰ ਅੱਜ ਪਕਾ ਕੇ ਖਵਾਣਗੇ ਆਪਣੇ ਹੱਥਾਂ ਨਾਲ। ਤੇ ਚਾਚਾ ਬੂਟਾ ਕਹਿੰਦਾ ਵੀ ਜਿਹੜੀ ਫੁੱਟ ਹੁੰਦੀ ਆ ਨਾ ਇਹਦਾ ਇਹ ਸੁਣਿਆ ਵੀ ਇਹ ਭੁੱਖ ਲਾਂਦੀ ਹੈ। ਉਹ ਕਹਿੰਦਾ ਵੀ ਕੁੱਕੜ ਪੱਕਣ ਤੋਂ ਪਹਿਲਾਂ 1-2 ਫੁੱਟਾਂ ਖਾ ਲਈਏ ਵੀ ਚੰਗੀ ਤਰ੍ਹਾਂ ਭੁੱਖ ਲੱਗ ਜੇ ਤੇ ਫਿਰ ਬੰਦੇ ਨੂੰ ਖਾਣ ਦਾ ਸਵਾਦ ਆਉਂਦਾ। ਭੁੱਖ ਦੇ ਵਿੱਚ ਤਾਂ ਤੁਹਾਨੂੰ ਪਤਾ ਹਰ ਸ਼ੈ ਦਾ ਜ਼ਾਇਕਾ ਹੀ ਦੁੱਗਣਾ ਹੋ ਜਾਂਦਾ। ਅੱਛਾ ਹਜੇ ਅਸੀਂ ਆਪਦਾ ਕੰਮ ਕਰ ਰਹੇ ਹਾਂ ਚੁੱਲ੍ਹਾ ਮੁੰਡਿਓ ਬਣਾਉਂਦੇ ਨਹੀਂ ਤੁਸੀਂ ਤਾਂ ਬੈਠੇ ਆ ਪ੍ਰਾਹੁਣੇ ਆਏ ਜਿਵੇਂ ਤੁਸੀਂ ਆਪਦਾ ਚੁੱਲ੍ਹਾ ਸਿੱਧਾ ਕਰੋ। ਤੇ ਅਸੀਂ ਨਾ ਜੀ ਨਾਲ ਲੱਗਦੀ ਖਾਸੇ ਦਿਨ ਹੋ ਗਏ ਸੀਗੇ 1-2 ਗੱਲਾਂ ਤੁਹਾਨੂੰ ਦੱਸਣੀਆਂ ਸੀਗੀਆਂ। ਬੰਦੇ ਕਈ ਪੁੱਛਦੇ ਸੀ ਵੀ ਯਾਰ ਤੁਸੀਂ ਉਹ ਮੂੰਜੀ ਲਾਈ ਆ ਉਹ ਜੀਰੀ ਲਾਈ ਝੋਨਾ ਲਾਇਆ ਵੀ ਉਹ ਕੀ ਬਣਿਆ ਬਣਾਇਆ ਤੇ ਅੱਜ ਅਸੀਂ ਤੁਹਾਨੂੰ ਦਿਖਾ ਦਿੰਦੇ ਆ ਵੀ ਮਾਸ਼ਾਅੱਲਾ ਉਹਨੇ ਪੈਰ ਲਾ ਲਿਆ। ਮੂੰਜੀ ਵਾਲ ਜਾਣ ਤੋਂ ਪਹਿਲਾਂ ਨਾ ਜੀ ਬਾਬੇ ਸ਼ੌਂਕੀ ਨੂੰ ਪੁੱਛਦੇ ਆ ਵੀ ਆ ਤੁਸੀਂ ਮੋਮੀ ਲਿਫਾਫਾ ਦਿਖਾਇਓ ਜੀ ਇਹਨੂੰ। ਬਾਬਾ ਬੂਟਾ ਕੱਟ ਰਿਹਾ ਸੀਗਾ ਜੀ ਆਪਣਾ ਕੀ ਹੈ ਫੁੱਟਾਂ ਬਾਬਾ ਕੱਟ ਰਿਹਾ ਤੇ ਉਹਨੇ ਉਸੇ ਟਾਈਮ ਕਿਹਾ ਕਿ ਬੀ ਮੈਨੂੰ ਦੇਈ। ਬਾਬੇ ਸ਼ੌਂਕੀ ਨੂੰ ਪੁੱਛਦੇ ਆ ਵੀ ਬੀ ਵਿਕਦੇ ਆ ਜੀ ਇਹਦੇ ਇਦਾਂ ਹੀ ਫੜ ਲਓ ਜੀ ਕਿਹੜਾ ਭਾਰਾ ਇਹਦੇ ਬੀਜ ਵਿਕਦੇ ਵੀ ਹੈਗੇ ਆ ਜੀ। ਅੱਛਾ ਜੀ ਬਾਕੀ ਸਾਨੂੰ ਬੀਜ ਬਹੁਤ ਬਿਹਤਰੀਨ ਫੁੱਟਾ ਸਾਡਾ ਸ਼ੌਕ ਆ ਵੀ ਅਸੀਂ ਗਾਹਾਂ ਨੂੰ ਆਪ ਲਾਵਾਂਗੇ। ਅੱਛਾ ਅਸੀਂ ਆਪ ਵੀ ਲਾਵਾਂਗੇ ਤੇ ਲੋਕਾਂ ਨੂੰ ਵੀ ਲਵਾਵਾਂਗੇ ਤੇ ਫੁੱਟ ਬਹੁਤ ਅੱਛੀ ਹੈ ਜੀ। ਅੱਛਾ ਜੀ ਪੇਟ ਵਾਸਤੇ ਬਹੁਤ ਬਿਹਤਰੀਨ ਚੀਜ਼। ਤੇ ਤੁਹਾਡੇ ਖਾਣ ਵਾਲੀ ਸ਼ੈ ਜੀ ਇਹ? ਹਾਂਜੀ ਸਾਡੇ ਖਾਣ ਵਾਲੀ ਆ ਸਾਡੇ ਵੀ ਖਾਣ ਵਾਲੀ ਆ ਜੀ ਸਾਡੇ ਵੀ ਖਾਣ ਵਾਲੀ ਆ ਲੋਕਾਂ ਦੇ ਹਰ ਬੰਦੇ ਦੇ ਖਾਣ ਵਾਲੀ ਚੀਜ਼ ਹੈ। ਅੱਛਾ ਹਾਂਜੀ ਇਹਦੇ ਕੈਮੀਕਲ ਬਹੁਤ ਅੱਛੇ ਆ ਜੀ। ਅੱਛਾ ਜੀ ਹਾਂਜੀ ਫੁੱਟ ਦੇ ਪੇਟ ਵਾਸਤੇ ਬਿਹਤਰੀਨ ਚੀਜ਼ ਹੈ। ਵਾਹ ਬਈ ਵਾਹ ਚਲੋ ਜੀ ਲਓ ਜੀ ਚਾਚੇ ਬੂਟਾ ਮਿਹਰਬਾਨੀ ਜੀ ਚਾਚਾ ਤੂੰ ਅੱਜ ਸਾਨੂੰ ਫੁੱਟਾਂ ਵੀ ਖਵਾਤੀਆਂ ਜੀ ਤੇ 2 ਫੁੱਟਾਂ ਜੀ ਇੱਕ ਇਹਦਾ ਵੀ ਰੰਗ ਕਿਵੇਂ ਦਾ ਸੀ? ਨਹੀਂ ਇਹਦਾ ਰੰਗ ਥੋੜਾ ਜਿਹਾ ਤਬਦੀਲ ਆ ਦੇਖੋ ਇਹਦਾ ਰੰਗ ਆ ਸੀ ਉਹ ਤਬਦੀਲਾ ਚੀਜ਼ ਆ। ਅੱਛਾ ਹਰੇ ਰੰਗ ਦੀ ਹਾਂਜੀ ਇਹ ਹਰੇ ਰੰਗ ਸੀ ਉਹਦਾ ਰੰਗ ਤਬਦੀਲ ਹੈ। ਸੁਭਾਨ ਅੱਲਾਹ ਜੀ
ਸੁਭਾਨਾ ਫੁੱਟ ਦਾ ਜੀ ਆਪਣਾ ਹੀ ਹੁਸਨ ਹੁੰਦਾ ਜੀ। ਹਾਂਜੀ ਹਾਂਜੀ ਰੱਬੀ ਅੱਜ ਬੈਠੇ ਸੀ ਜੀ 16 ਤਰੀ ਚ ਤੇ ਅਸੀਂ ਕਿਹਾ ਵੀ ਠੰਡ ਵੀ ਹੋਈ ਆ ਬਾਰਿਸ਼ ਵੀ ਪੈ ਰਹੀ ਕੋਈ ਕਣੀਆਂ ਵੀ ਡਿੱਗਦੀਆਂ ਰਹੀਆਂ ਸਵੇਰ ਜੀ ਤੇ ਚਲੋ ਠੰਡੇ ਦੇ ਵਿੱਚ ਕੋਈ ਨਾ ਕੁਛ ਆ ਖਾ ਪਕਾ ਲਈਏ ਅੱਜ ਜੀ। ਨਹੀਂ ਬੜੀ ਗੱਲ ਹਾਂ ਬੜੀ ਮੈਂ ਗੱਲ ਕਿਹਾ ਵੀ ਪਹਿਲਾਂ ਜਿਹੜਾ ਜੀ ਫੁੱਟਾਂ ਖਾ ਲਈਏ, ਫੁੱਟਾਂ ਖਾ ਕੇ ਤੇ ਉੱਤੋਂ ਫਿਰ ਜਿਹੜਾ ਨਾ ਜੀ ਬਿਨ ਬਾਂਗਾ ਮੁਰਗਾ, ਹਾਂ ਬਾਂਗ ਵਾਲਾ ਮੁਰਗਾ ਨਹੀਂ ਅੱਜ ਅਸੀਂ ਲਿਆਂਦਾ, ਅੱਛਾ ਬਿਨ ਬਾਂਗਾ ਬਿਨ ਬਾਂਗਾ ਅਨ ਬਾਂਗਾ ਅਨ ਬਾਂਗਾ। ਅੱਛਾ ਹਾਂ ਉਹ ਲਿਆਂਦਾ ਜੀ। ਮੈਂ ਕਿਹਾ ਵੀ ਉਹ ਅੱਜ ਜਿਹੜਾ ਨਾ ਉਹਦਾ ਛੋਰਾ ਲਵਾ ਲਵਾ ਕੁੱਕੜ ਪੱਕੂਗਾ ਜੀ। ਲਵਾ ਕੁੱਕੜ ਪੱਕੇਗਾ ਜੀ। ਤੇ ਉਹ ਇਹ ਆ ਵੀ ਠੰਡ ਜੀ ਵੀ ਹੈ ਤੇ ਨਾਲੇ ਆ ਨਜਲਾ ਜ਼ੁਕਾਮ ਉਰਾ ਪਰਾਂ ਜੋ ਕੁਝ ਵੀ ਹੋਏ ਨਾ ਗਲਾ ਛਲਾ ਸਾਫ਼ ਹੋ ਜਾਂਦਾ, ਉਹਦਾ ਛੋਰਾ ਪੀਤੇ ਆ। ਅੱਛਾ ਹਾਂ ਉਹਦਾ ਛੋਰਾ ਵੀ ਪਿਆਵਾਂਗੇ ਜਨਾਬ ਅੱਜ ਤੁਹਾਨੂੰ ਅਸੀਂ ਦੇਸੀ ਮੁਰਗੇ ਦਾ ਤੇ ਨਾਲ ਫੁੱਟਾਂ ਵੀ ਖਵਾਵਾਂਗੇ। ਨਿਸ਼ਾਨ ਸਾਹਿਬ ਛੋਰਾ ਫਿਰ ਬੰਦਿਆਂ ਦੇ ਹਿਸਾਬ ਨਾਲ ਬਾਲਟੀ ਪਾ ਲਿਓ ਪਾਣੀ ਦੀ। ਅੱਛਾ ਜੀ ਖੁਸ਼ਬੂ ਐਸੀ ਆ ਰਹੀ ਹੈ ਫੁੱਟ ਦੀ, ਮਿੱਠੀ ਖੁਸ਼ਬੂ ਆ ਰਹੀ ਹੈ। ਲੈ ਇਸ ਗੱਲ ਤੋਂ ਇਹਨੂੰ ਫੁੱਟ ਕਹਿੰਦੇ ਆ। ਫੁੱਟ ਇਹਨੂੰ ਕਿਸੇ ਹੋਰ ਥਾਂ ਤੋਂ ਗੱਲ ਤੋਂ ਵੀ ਕਹਿੰਦੇ ਆ। ਇਹ ਫੁੱਟ ਜਾਂਦੀ ਆ। ਫੁੱਟ ਜਾਂਦੀ ਉਹੀ ਹਾਂ ਫੁੱਟੀ ਫੁੱਟ ਹੋਈ। ਆ ਦੇਖੋ ਫੁੱਟੀ ਆ। ਫੁੱਟ ਗਈ ਹਾਂਜੀ ਫੁੱਟ ਜਾਂਦੀ ਹੈ ਜੀ। ਹਾਂ ਫਿਰ ਇਹ ਕਹਿ ਲਓ ਵੀ ਖਰਬੂਜੇ ਦੀ ਹਾਂਜੀ ਤੇ ਦਵਾਣੇ ਦੀ ਚਿੱਬੜ ਦੀ ਮਾਂ ਹੀ ਹੈ ਕਿ ਨਹੀਂ? ਹਾਂਜੀ ਹਾਂਜੀ ਇੱਕੋ ਹੀ ਨਸਲ ਆ। ਵੱਡਾ ਚਿੱਬੜ ਹੀ ਹੈ। ਹਾਂ ਇਹ ਇੱਕੋ ਹੀ ਚੀਜ਼ ਆ ਜੀ। ਕੀ ਬਾਤ ਹੈ ਸੁਭਾਨ ਅੱਲਾ। ਤੁਸੀਂ ਜੀ ਆਹ ਸਾਰੀਆਂ ਕਤਰ ਲਓ ਜੀ ਹਾਂਜੀ ਤੇ ਤੁਹਾਡੇ ਕਤਰਦਿਆਂ ਤੱਕ ਜੀ ਮੈਂ ਇੱਕ ਸ਼ਾਇਦ ਦਿਖਾ ਲਵਾਂ। ਹਾਂਜੀ ਅੱਲਾ ਦਾ ਸ਼ੁਕਰ ਆ ਜੀ ਲੱਖ ਲੱਖ ਵੀ ਝੋਨਾ ਲਾਇਆ ਨਾ ਸੀ ਮੂੰਜੀ ਪਨੀਰੀ ਲਾਈ ਹੈ ਤੇ ਉਹ ਪੈਰ ਲੱਗ ਗਈ। ਆ ਤੁਸੀਂ ਆਪ ਦੇਖ ਲਓ ਵੀ ਉਹਦਾ ਰੰਗ ਦੱਸ ਰਿਹਾ। ਅੱਗੇ ਸੀ ਥੋੜੀ ਜੀ ਇੰਜ ਨਾ ਕਹਿ ਲਓ ਵੀ ਪੀਲੇ ਜਿਹੇ ਰੰਗ ਦੇ ਵਿੱਚ ਖੱਟੇ ਜਿਹੇ ਰੰਗ 'ਚ ਸੀ ਕਿਉਂ ਉਦੋਂ ਪੈਰ ਨਹੀਂ ਸੀ ਲੱਗਿਆ ਤੇ ਹੁਣ ਲੱਗੀ ਨੂੰ 10 ਕੁ ਦਿਨ ਹੋ ਗਏ ਤੇ ਮੂੰਜੀ ਪੈਰ ਲੱਗ ਗਈ। ਤੇ ਅੱਜ ਮੀਂਹ ਤੁਸੀਂ ਦੇਖਿਆ ਨਾ ਵਿੱਚ ਪਾਣੀ ਖਲੋਤਾ ਨਹੀਂ। ਇਹਦੀਆਂ ਇੱਕ ਦੋ ਗੱਲਾਂ ਚੇਤੇ ਰੱਖਿਓ ਵੀ ਸਾਡੇ ਵਾਲੇ ਪਾਸੇ ਜ਼ਮੀਨ ਪਾਣੀ ਰੋਕਦੀ ਨਹੀਂ ਹੈ ਤੇ ਪਾਣੀ ਰੋਜ਼ ਲਾਣਾ ਪੈਂਦਾ। ਪਾਣੀ ਕੁਛ ਨਾ ਕੁਛ ਖਲੋਤਾ ਹੁੰਦਾ ਪਰ ਤੁਸੀਂ ਦੇਖ ਰਹੇ ਆ ਅੱਜ ਆ ਬੱਦਲ ਸਾਡਾ ਟੂਬਲ ਆ ਸਲੇਟਾਂ ਵਾਲਾ ਤੇ ਉਹ ਚੱਲ ਨਹੀਂ ਰਿਹਾ। ਜਾਂ ਟੂਬਲ ਚੱਲਿਆ ਮੜ ਜੀ ਧੁੱਪ ਲੱਗੀ ਅਸੀਂ ਇਹਨੂੰ ਭਰ ਦੇਣਾ। ਹੁਣ ਤਾਂ ਇਹ 10-20 ਮਿੰਟਾਂ 'ਚ ਭਰ ਜਾਂਦਾ ਪੂਰਾ ਖੱਤਾ। ਜਦੋਂ ਪਾਣੀ ਫਿਰਿਆ ਹੋਵੇ ਨਾ ਵਿੱਚ ਫਿਰ ਥੋੜਾ ਟਾਈਮ ਲੱਗਦਾ। ਅੱਛਾ ਇੱਕ ਤਾਂ ਜੀ ਆ ਤੁਹਾਨੂੰ ਦੱਸਣਾ ਸੀਗਾ ਮੂੰਜੀ ਦਾ ਵੀ ਸ਼ੁਕਰ ਅੱਲਾ ਦਾ ਵੀ ਸੋਹਣੀ ਹੋ ਗਈ ਆ ਤੇ ਜਿਹੜਾ ਤੁਸੀਂ ਮਾੜਾ ਮੋਟਾ ਵਿੱਚ ਗੰਦ ਹੈ ਤਾਂ ਨਹੀਂ ਉਹ ਪਾਣੀ ਜਦੋਂ ਵਿੱਚ ਖਲੋਣਾ ਉਹ ਗੰਦ ਵੀ ਸੜ ਜਾਣਾ। ਬਹੁਤੀਆਂ ਸਪਰੇਆਂ ਕਰਨ ਦੀ ਲੋੜ ਨਹੀਂ। ਤੇ ਇੱਕ ਤੁਹਾਨੂੰ ਅੱਜ ਦਿਖਾਉਂਦੇ ਆ ਖਾਲੇ ਦੇ ਪਾਰ ਅਸੀਂ ਕੀ ਲਾਇਆ ਉਹ ਵੀ ਇਦਾਂ ਹੀ ਤੁਰਦੇ ਆ। ਜਾਮਣਾ ਹੇਠ ਤਾਂ ਅੱਜ ਕੋਈ ਜ਼ਰੂਰੀ ਨਹੀਂ ਸੀ। ਅੱਜ ਤਾਂ ਹਰ ਪਾਸੇ ਹੀ ਜਾਮਣਾ ਬਣੀਆਂ ਪਈਆਂ ਵੀ ਛਾਂ ਹੀ ਛਾਂ ਹਰ ਪਾਸੇ ਪਰਛਾਵਾਂ ਤੇ ਬੜੀ ਸੋਹਣੀ ਹਵਾ ਚੱਲ ਰਹੀ ਆ। ਇਹ ਤਾਂ ਚਲੋ ਅਸੀਂ ਕੋਈ ਹੱਥ ਪੈਰ ਹਿਲਾ ਰਹੇ ਆ ਨਾ ਕੁਛ ਖਾ ਪਕਾ ਰਹੇ ਆ। ਇਦਾਂ ਦੇ ਮੌਸਮ ਦੇ ਵਿੱਚ ਤਾਂ ਚਾਰ ਜੀ ਰਲ ਕੇ ਉਂਝ ਵੀ ਬਹਿ ਜਾਣ ਨਾ ਤਾਂ ਵੀ ਬੰਦੇ ਨੂੰ ਸਵਾਦ ਆਉਂਦਾ ਗੱਲਾਂ ਬਾਤਾਂ ਕਰਨ ਦਾ। ਪਰ ਬੰਦਿਆਂ ਕੋਲ ਟਾਈਮ ਨਹੀਂ ਬਾਬਾ ਕੀ ਕਰੀਏ। ਆਹ ਦੇਖੋ ਜੀ ਉਹ ਖੇਤ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਸ ਟਾਈਮ ਇਹ ਅਸੀਂ ਜੀ ਮੌਸਮੀ ਮੱਕੀ ਲਾਈ ਆ ਤੇ ਮਾਸ਼ਾਅੱਲਾ ਜੰਮ ਪਈ ਆ। ਇਹ ਮੱਕੀ ਵੀ ਸਮਝੋ ਪੈਰ ਲਾ ਗਈ ਤੁਰ ਪਈ ਆ। ਤੇ ਤੁਹਾਨੂੰ ਮੈਂ ਉਦੋਂ ਦੱਸਿਆ ਸੀ ਨਾ ਵੀ ਪਨੀਰੀ ਇਸ ਖੱਤੇ ਤੋਂ ਵੱਧ ਜਾਣੀ ਆ ਤੇ ਤੁਸੀਂ ਆ ਮੱਕੀ ਦੇ ਅਗਲੇ ਪਾਸੇ ਨਿਗਾਹ ਜੇ ਤੁਹਾਡੀ ਜਾਵੇ ਤਾਂ ਉਹ ਅਸੀਂ ਉੱਥੇ ਵੀ ਪਨੀਰੀ ਆ ਲਾਈ ਸੁਪਰ ਕਰਨਲ ਦੀ ਤੇ ਉਹ ਥੋੜੀ ਜਿਹੀ ਅਸੀਂ ਦਿਹਾੜੀ ਡੰਗ ਬਾਅਦ ਚ ਲਾਈ ਆ। ਹਾਲੇ ਉਹਦੇ ਪੈਰ ਨਹੀਂ ਲੱਗੇ ਮੇਰੇ ਹਿਸਾਬ ਨਾਲ ਤੇ ਬਰਲਾ ਉਂਝ ਸੋਹਣੀ ਖੜੀ ਅੱਲਾ ਕਰੇ ਚਲੋ। ਤੇ ਇਦਾਂ ਦੀਆਂ ਨਾ ਜੀ ਛਾਵਾਂ ਕੋਈ ਕਨਾਲ ਦੋ ਕਨਾਲਾਂ ਲਾਇਆ ਕਰੋ ਹੋਰ ਨਹੀਂ ਚਲੋ ਘਰ ਖਾਣ ਨੂੰ ਘਰ ਦੇ ਚੌਲ। ਇੱਕ ਗੱਲ ਮੈਂ ਤੁਹਾਨੂੰ ਚੌਲਾਂ ਦੀ ਦੱਸਾਂ ਜਿਹੜਾ ਕਹਿੰਦੇ ਆ ਨਾ ਵੀ ਖੁਸ਼ਬੂ ਵਾਲੀ ਗੱਲ ਉਹ ਕਿਸੇ ਸਿਆਣੇ ਬੰਦੇ ਨੇ ਦੱਸਿਆ ਜੀ। ਕਹਿੰਦੇ ਵੀ ਜਿਹੜਾ ਖੁਸ਼ਬੂ ਆਉਂਦੀ ਸੀ ਨਾ ਭਲੇ ਟਾਈਮਾਂ 'ਚ ਕਹਿੰਦੇ ਸੀ ਨਾ ਵੀ ਇੱਕ ਘਰ ਪੱਕਦਾ ਸੀਗਾ ਤੇ ਪੂਰੇ ਗਲੀ ਮਹੱਲੇ ਦੇ ਵਿੱਚ ਖੁਸ਼ਬੂ ਆ ਜਾਂਦੀ ਸੀ ਚੌਲਾਂ ਦੀ। ਉਹ ਚੌਲਾਂ ਦੀ ਨਸਲ ਦੀ ਗੱਲ ਘੱਟ ਸੀ ਵਿੱਚ ਗੱਲ ਹੋਰ ਸੀ। ਗੱਲ ਇਹ ਸੀ ਉਹ ਪੁਰਾਣੇ ਚੌਲ ਹੁੰਦੇ ਸੀ। ਜਿਹੜਾ ਚੌਲ ਜਿੰਨਾ ਪੁਰਾਣਾ ਹੋਊਗਾ ਨਾ ਉਨੀ ਖੁਸ਼ਬੂ ਉਹਦੀ ਬਹੁਤੀ ਹੋਊਗੀ। ਤੇ ਅੱਗੇ ਬੰਦਿਆਂ ਕੋਲ ਪੁਰਾਣੇ ਚੌਲ ਹੁੰਦੇ ਸੀ। ਹੁਣ ਪੁਰਾਣੇ ਚੌਲ ਲੱਭਦੇ ਨਹੀਂ। ਜੇ ਕਿਤੋਂ ਪੁਰਾਣੇ ਚੌਲ ਲੱਭ ਵੀ ਜਾਣ ਨਾ ਤੇ ਹੁਣ ਉਹ ਮਹਿੰਗੇ ਵਿਕਦੇ ਆ। ਤੇ ਚੌਲ ਉਦੋਂ ਹੀ ਪੁਰਾਣੇ ਹੋਣਗੇ ਜਦੋਂ ਤੁਹਾਡੇ ਕੋਲ ਘਰ ਆਪ ਦੇ ਘਰ ਦੇ ਹੋਣਗੇ ਖੁੱਲੇ ਹੋਣਗੇ। ਹੁਣ ਜੇ ਮਿਸਾਲ ਆ ਵੀ ਚਲੋ 10 ਮਣ ਆ ਤੇ ਉਹ 1 ਮਣ ਸਾਲ 'ਚ ਖਾ ਲਏ ਬਾਕੀ 8 ਮਣ ਉਹ ਪੁਰਾਣੇ ਹੀ ਹੋ ਗਏ ਨਾ ਪਏ। ਇਹ ਤਾਂ ਦੱਸਿਆ ਵੀ ਉਹ ਪੁਰਾਣੇ ਚੌਲਾਂ ਦੇ ਵਿੱਚ ਖੁਸ਼ਬੂ ਆਉਂਦੀ ਹੈ ਜੀ। ਤੇ ਇਧਰੋਂ ਵੀ ਖੁਸ਼ਬੂ ਆ ਰਹੀ ਹੈ ਫੁੱਟਾਂ ਦੀ। ਇੱਕ ਵਾਰੀ ਬਹਿ ਕੇ ਫੁੱਟਾਂ ਖਾ ਲਈਏ ਤੇ ਫਿਰ ਚੁੱਲ੍ਹੇ 'ਚ ਅੱਗ ਬਾਲਦੇ ਆ ਤੇ ਨਾਲ ਫੁੱਟਾਂ ਖਾਂਦੇ ਆ ਨਾਲ ਉੱਤੋਂ ਚਾਹ ਪੀਵਾਂਗੇ ਫਿਰ ਉੱਤੋਂ ਅਨ ਬਾਂਗਾ ਕੁੱਕੜ ਖਾਵਾਂਗੇ। ਇਹ ਲੂਣ ਵੀ ਆਇਆ ਜੀ ਇਹਦੇ ਨਾਲ ਫੁੱਟਾਂ ਤੇ? ਲੂਣ ਵੀ ਆਇਆ ਜੀ। ਅੱਛਾ ਮਾਸ਼ਾਅੱਲਾ। ਬਾਲੋ ਅੱਗ ਇੱਕ ਵਾਰੀ ਅੱਗ ਬਲ ਗਈ ਨਾ ਕੰਮ ਚਾਲੂ ਹੋ ਜੂ। ਬਹਿ ਜਾਓ ਬੈਠੇ ਜੀ ਉਸਮਾਨ ਸਾਹਿਬ ਤੁਸੀਂ ਵੀ ਆ ਜਾਓ ਇੱਕ ਵਾਰੀ ਫੁੱਟਾਂ ਖਾ ਲਈਏ ਤੇ ਫਿਰ ਝਾਟੂ ਨੂੰ ਕੋਈ ਹੋਰ ਨਾਲ ਕੋਈ ਗੱਲ ਦਿਖਾਉਂਦੇ ਆ ਤੇ ਨਾਲ ਇਦਾਂ ਹੀ ਆਪਾਂ ਫਿਲਮ ਪੂਰੀ ਕਰਨੀ। ਦਬ ਲਓ।
ਸਾਡੇ ਆਉਣ ਤੋਂ ਪਹਿਲਾਂ ਨਾ ਜੀ ਇੱਥੇ ਨਿਆਣਿਆਂ ਨੇ ਧੂਆਂ ਲਾਇਆ ਸੀਗਾ, ਉਹ ਆਪ ਦੇ ਚੌਲ ਪਕਾ ਰਹੇ ਸੀ, ਚੌਲ ਪਕਾ ਕੇ ਉੱਤੇ ਚੂਰਨ ਪਾ ਕੇ ਖਾ ਰਹੇ ਸੀ। ਆ ਨਿੱਕੇ ਨਿਆਣੇ ਨਾ ਸਾਰੇ ਇਕੱਠੇ ਹੋਏ ਸੀਗੇ, ਵੀ ਝੜੀ ਮਨਾ ਰਹੇ ਸੀ। ਝੜੀ ਮਨਾਣੀ ਚਾਹੀਦੀ ਹੈ ਜੀ। ਤੇ ਧੂਆਂ ਲੱਗਣ ਤੋਂ ਬਾਅਦ ਜੀ ਹੁਣ ਅੱਲਾ ਨੇ ਚਾਹਿਆ ਤੇ ਅੱਗ ਲੱਗ ਗਈ ਹੈ ਹੁਣ। ਤੇ ਜ਼ਿਸ਼ਾਨ ਸਾਹਿਬ ਨੂੰ ਪੁੱਛਦੇ ਆ ਵੀ ਇਹ ਕਿੱਦਾਂ ਕਰਕੇ ਪਕਾਣਗੇ, ਕੋ ਥੋੜਾ ਜਿਹਾ ਨਾਲ ਦੱਸ ਦਿਓ ਵੀ ਉਹ ਜਿਹੜਾ ਕੋਈ ਫਾਰਮੂਲਾ ਕੋ ਦੁਨੀਆ ਤੱਕ ਪਹੁੰਚ ਜਾਵੇ। ਅੱਛਾ, ਮੈਂ ਇੱਥੇ ਇੱਕ ਗੱਲ ਤੁਹਾਨੂੰ ਦੱਸਣੀ ਸੀ ਵੀ ਚਲੋ ਮੌਸਮ ਇਦਾਂ ਦਾ, ਅਸੀਂ ਦਿਲ ਪਸ਼ੌਰੀ ਕਰ ਰਹੇ ਹਾਂ, ਪਰ ਅਸੀਂ ਖਸੂਸੀ ਤੌਰ ਤੇ ਨਾ ਕਾਰੀ ਸਾਹਿਬ ਨੂੰ ਵੀ ਅਸੀਂ ਦਾਵਤ ਦਿੱਤੀ। ਕਾਰੀ ਸਾਹਿਬ ਹੁਣ ਤਾਂ ਸਾਡੇ ਕੋਲ ਆਉਂਦੇ ਰਹਿੰਦੇ ਆ ਨਾ ਜੀ, ਤੇ ਕਾਰੀ ਸਾਹਿਬ ਨੂੰ ਖਸੂਸੀ ਦਾਵਤ ਦਿੱਤੀ ਜੀ। ਕਾਰੀ ਅਮੀਨ ਗੁੱਜਰ ਸਾਹਿਬ ਸਾਡੇ ਇਮਾਮ ਮਸਜਿਦ ਆ, ਤੇ ਕਾਰੀ ਸਾਹਿਬ ਇਦਾਂ ਹੱਥ ਖੜਾ ਕਰ ਦਿਓ ਜੀ, ਬੜੀ ਮਿਹਰਬਾਨੀ। ਦੇਖੋ ਮੈਂ ਇਹ ਗੱਲ ਸੁਨੇਹਾ ਇਹ ਦੇਣ ਲੱਗਾ ਸੀ ਕਿ ਇਹ ਸਾਡੇ ਇਹਤਰਾਮ ਦਾ ਰਿਸ਼ਤਾ ਤਾਂ ਹੈ ਹੀ ਆ ਕਾਰੀ ਸਾਹਿਬ ਨਾਲ, ਇੱਕ ਅਦਬ ਦਾ ਰਿਸ਼ਤਾ ਤਾਂ ਹੈ ਹੀ ਆ, ਪਰ ਸਾਡੀ ਯਾਰੀ ਵੀ ਆ। ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗਾ ਕਿ ਆਪਣੇ ਆਪਣੇ ਜਿਹੜੇ ਇਮਾਮ ਮਸਜਿਦ ਆ ਨਾ, ਉਹਨਾਂ ਨੂੰ ਇਦਾਂ ਹੁੰਦੇ ਵੀ ਸਾਂਝੇ ਆ ਤੇ ਇਦਾਂ ਸਾਂਝ 'ਚ ਰੱਖਿਆ ਕਰੋ। ਅਦਬ ਆਪਣੀ ਥਾਂ ਤੇ, ਪਰ ਯਾਰੀ ਵੀ ਹੋਣੀ ਚਾਹੀਦੀ ਹੈ। ਹਾਂ, ਆਪਣੇ ਇਮਾਮ ਮਸਜਿਦ ਨਾਲ ਪਿਆਰ ਹੋਣਾ ਚਾਹੀਦਾ। ਅਸੀਂ ਜਦੋਂ ਵੀ ਇਦਾਂ ਕੋਈ ਖਸੂਸੀ ਕੰਮ ਕਰਦੇ ਹਾਂ, ਅਸੀਂ ਖਸੂਸੀ ਤੌਰ ਤੇ ਆਪਣੇ ਇਮਾਮ ਮਸਜਿਦ ਨੂੰ ਸਾਦੇ ਵੀ। ਤੇ ਕਾਰੀ ਸਾਹਿਬ ਉਹ ਕੈਮਰੇ 'ਚ ਬਹੁਤੀ ਗੱਲਬਾਤ ਕਰਦੇ ਨਹੀਂ, ਫਿਰ ਉਹ ਜਿੱਦਾਂ ਕੋਈ ਤਬੀਅਤ ਹੁੰਦੀ ਹੈ, ਤੇ ਪਰ ਮੈਂ ਤੁਹਾਨੂੰ ਫਿਰ ਵੀ ਅਸੀਂ ਮਿਲਾਇਆ ਹੈ ਆਪਣੇ ਇਮਾਮ ਮਸਜਿਦ ਨੂੰ। ਅੱਛਾ, ਜ਼ਿਸ਼ਾਨ ਸਾਹਿਬ ਨੂੰ ਪੁੱਛਦੇ ਹਾਂ ਜੀ ਬਈ ਤੁਸੀਂ ਇਹ ਕਿੱਦਾਂ ਪਕਾਓਗੇ? ਇਹ ਹੈ ਜੀ ਬਾਂਗੀ ਕੁੱਕੜ। ਇਹਨੂੰ ਅਸੀਂ ਸਾਰਿਆਂ ਤੋਂ ਪਹਿਲਾਂ ਪਤੀਲੇ 'ਚ ਪਾ ਕੇ ਨਾ ਮੈਂ ਤਾਂ ਜੀ 2 ਕਿਲੋ ਦੱਸਿਆ ਸੀ, ਇਹ ਕਿਲੋ ਕੁ ਹੋਣਾ ਜੀ? ਇਹ ਕਿਲੋ ਗਾ ਜੀ, ਇੱਕ ਕੀਤਾ ਨਾ? ਹਾਂ ਇੱਕ ਹੀ ਹੈ ਜੀ। ਹਾਂਜੀ ਠੀਕ। ਇਹਨੂੰ ਆਇਲ ਦੇ ਵਿੱਚ ਪਾ ਕੇ ਪਤੀਲੇ ਦੇ ਵਿੱਚ ਥੋੜਾ ਜਿਹਾ ਫਰਾਈ ਕਰਾਂਗੇ। ਅੱਛਾ ਜੀ। ਉਸ ਤੋਂ ਬਾਅਦ ਇਹਦੇ 'ਚ ਅਦਰਕ ਤੇ ਲਸਣ ਦਾ ਪੇਸਟ ਪਾਵਾਂਗੇ। ਅੱਛਾ। ਉਹਦੇ ਨਾਲ ਇਹਦੀ ਜਿਹੜੀ ਆ ਕੋਈ ਥੋੜੀ ਬਹੁਤੀ ਮੁਸ਼ਕ ਆ ਉਹ ਖਤਮ ਹੋ ਜਾਏਗੀ। ਉਸ ਤੋਂ ਬਾਅਦ ਇਹਦੇ 'ਚ ਪਿਆਜ਼ ਸੀਟਾਂਗੇ। ਅੱਛਾ ਜੀ। ਫਿਰ ਉਹਨੂੰ ਪਿਆਜ਼ਾਂ ਨਾਲ ਇਹਨੂੰ ਚੰਗੀ ਤਰ੍ਹਾਂ ਤੜਪਾ ਕੇ ਟਮਾਟਰ ਤੇ ਮਿਰਚ ਪਾ ਦਾਂਗੇ। ਤੜਪਾਇਓ ਨਾ ਜੀ, ਤੜਕਾ ਲਿਓ। ਤੜਕਾ ਲਾਂਗੇ। ਹਾਂਜੀ, ਤੜਪਾ ਲੈਣਾ, ਤੜਕਾ ਲਵਾ ਮੁਰਗਾ ਵਿਚਾਰਾ ਤੜਪਾਓ। ਅੱਛਾ ਜੀ। ਤੇ ਉਸ ਤੋਂ ਬਾਅਦ ਜੀ ਜਦੋਂ ਇਹਦਾ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਜਾਊਗਾ, ਫਿਰ ਇੱਕ ਬਾਲਟੀ ਪਾਣੀ ਦੀ ਪਾ ਕੇ ਛੋਟਾ ਕਰ ਦਾਂਗੇ। ਮਾਸ਼ਾਅੱਲਾ। ਜ਼ਿਸ਼ਾਨ ਸਾਹਿਬ ਨਾ ਜੀ, ਹਰ ਜਿੱਥੇ ਵੀ ਕੋਈ ਯਾਰ ਬੇਲੀ ਹੋਣ ਨਾ, ਵਿੱਚੋਂ ਇੱਕ ਅੱਧਾ ਬੇਲੀ ਜਿਹੜਾ ਨਾ ਉਹ ਆਪਦਾ ਆਪਦੇ ਹਿਸਾਬ ਦੇ ਵਿੱਚ ਨਾ ਕਿਸੇ ਨਾ ਕਿਸੇ ਸ਼ੈ ਦਾ ਕਾਰੀਗਰ ਹੁੰਦਾ। ਜਿੱਦਾਂ ਦੇਸੀ ਸ਼ੈਵਾਂ ਪਕਾਉਣ ਦੇ ਵਿੱਚ ਚਾਚਾ ਬੂਟਾ ਕਹਿ ਲਓ ਵੀ ਸਾਡੀ ਦਾਦੀ ਮਾਂ ਹੀ ਆ, ਦਾਦੀ ਅੰਮਾ ਸਾਡੀ ਚਾਚਾ ਬੂਟਾ। ਤੇ ਜ਼ਿਸ਼ਾਨ ਸਾਹਿਬ ਨੂੰ ਵੀ ਨਾ ਜੀ ਪਕਵਾਈ ਦਾ ਸ਼ੌਕ ਆ। ਇਹ ਬਾਹਰਲੇ ਮੁਲਕ ਉੱਥੇ ਵੀ ਪਕਾ ਪਕੂ ਲੈਂਦਾ ਸੀ, ਇੱਥੇ ਵੀ ਕਦੀ ਕਦੀ। ਤੇ ਅੱਜ ਇਹਨੇ ਕਿਹਾ ਵੀ ਜਿਹੜਾ ਬਾਂਗੀ ਕੁੱਕੜ ਆ ਨਾ ਜੀ, ਉਹ ਮੈਂ ਤੁਹਾਨੂੰ ਪਕਾ ਕੇ ਖਵਾਉਣਾ। ਅਸੀਂ ਦੇਖਾਂਗੇ, ਮੈਂ ਤੇ ਬੂਟਾ ਤੇ ਜ਼ਿਸ਼ਾਨ ਸਾਹਿਬ ਪਕਾਣਗੇ। ਤੁਸੀਂ ਜੀ ਬਿਸਮਿਲ੍ਲਾ ਕਰੋ ਜੀ। ਆਇਲ ਲੈ ਕੇ ਆ। ਸਾਰਾ ਕੁਝ ਤਾਂ ਤੁਸੀਂ ਮੂਜ਼ਬਾਨੀ ਦੱਸਤਾ ਜੀ, ਹੁਣ ਭਾਂਡੇ ਚੱਕ ਕੇ ਘਰ ਚੱਲਦੇ ਆ ਜੀ। ਨਹੀਂ, ਪਕਾਣਾ ਵੀ ਹੈ। ਨਾਲ ਨਾਲ ਦੱਸੋ ਹੈ ਜੀ। ਜ਼ਾਇਕਾ ਲੈ ਲੈਣੇ ਜੀ। ਇਹ ਫਿਰ ਧੂਆਂ ਹੋ ਗਿਆ ਚਾਚਾ ਬੂਟਾ? ਹਵਾ ਨਾ ਧੂਆਂ ਤਾਂ ਅੱਜ ਹੋਣਾ ਹੀ ਹੋਣਾ। ਹਾਂਜੀ, ਹਵਾ ਨਾਲ ਧੂਆਂ ਜੀ, ਇਹ ਧੂਆਂ ਹਵਾ ਦਾ। ਹਵਾ। ਹਾਂਜੀ, ਹਵਾ ਤੇਜ਼ ਆ ਨਾ, ਉਹ ਕੋਈ ਥੋੜਾ ਜਿਹਾ ਸੇਕ ਵੀ ਘੱਟ ਲੱਗ ਰਿਹਾ ਹਵਾ ਦੀ ਵਜ੍ਹਾ ਨਾਲ। ਤੇ ਕੋਈ ਨਹੀਂ, ਅੱਗ ਬਲ ਗਈ ਇਨਸ਼ਾਅੱਲਾ ਜੀ, ਕੋਈ ਨਹੀਂ ਮਸਲਾ। ਬਾਲਣ ਸੁੱਕਾ, ਹੁਣ ਅੱਗ ਬਲ ਗਈ, ਲੱਗ ਗਈ ਜੀ। ਤੇ ਆ ਮੁੰਡਾ ਸਾਡੇ ਕੋਲ ਜੀ ਅੱਜ ਇਨਸ਼ਾਅੱਲਾ ਜਿਹੜਾ ਨਾ ਜੀ ਤੁਹਾਨੂੰ ਚਾਸ ਕਰਾ ਦੂਗਾ ਜੀ ਮੁਰਗੇ ਦੀ। ਵਾਹ ਵਾਹ, ਠੀਕ ਹੈ। ਉਹ ਧੂਏ ਦੇ ਉੱਤੇ ਉਸਮਾਨ ਸਾਹਿਬ ਇੱਕ ਸ਼ਾਇਰ ਆ ਸਾਡੇ ਪੰਜਾਬ ਦੇ, ਮੀਸਮ ਖੋਖਰ ਸਾਹਿਬ। ਅਸਾ ਜਦਨ ਵੀ ਬਾਲਣ ਬਾਂਬੜ ਬਾਲਣ, ਅਸਾਂ ਜਦਨ ਵੀ ਬਾਲੇ ਬਾਂਬੜ ਬਾਲੇ, ਇੰਜੇ ਜ਼ਰੀ ਜ਼ਰੀ ਧੂ ਨਹੀਂ ਲਾਇਆ, ਇੰਜੇ ਜ਼ਰੀ ਜ਼ਰੀ ਧੂ ਨਹੀਂ ਲਾਇਆ। ਮੀਸਮ ਖੋਖਰ ਸਾਹਿਬ ਜੀ ਸਾਡੇ ਪੰਜਾਬ ਦਾ ਪੁੱਤਰ ਆ, ਲਵਾ ਮੁੰਡਾ ਜੀ, ਬੜਾ ਅੱਲਾ ਨੇ ਦਿਮਾਗ ਦਿਆ। ਪਿੱਛੇ ਜੇ ਨਾ ਕੋਈ ਦੇਖਿਆ ਸੀਗਾ, ਬੰਦੇ ਗੱਲਾਂ ਬਾਤਾਂ ਕਰਦੇ ਸੀ। ਇੱਕ ਵੱਡਾ ਨਾਮ ਆ ਅਲਤਾਫ ਪਰਵਾਣਾ ਸਾਹਿਬ। ਹਾਂਜੀ ਮੀਸਮ ਖੋਖਰ ਸਾਹਿਬ ਸਾਡੇ ਵਾਸਤੇ ਸਾਰੇ ਜੀ ਅਦਬ ਦੀ ਥਾਂ ਤੇ ਜਿਹੜਾ ਫਨ ਰੱਬ ਨੇ ਉਹਨਾਂ ਨੂੰ ਦਿੱਤਾ, ਤੇ ਉਹ ਜਿਹੜੀ ਇੱਕ ਕਹਿ ਲਓ ਵੀ ਰੱਬ ਨੇ ਉਹਨਾਂ ਨੂੰ ਬਖਸ਼ੀ ਆ, ਕੁਛ ਦਿਮਾਗ ਬਖਸ਼ਿਆ, ਉਹ ਸ਼ਾਇਰੀ ਕਰਦੇ ਆ, ਉਹ ਅਸੀਂ ਨਹੀਂ ਕਰ ਸਕਦੇ। ਜੇ ਅਸੀਂ ਕਰ ਨਹੀਂ ਸਕਦੇ ਤਾਂ ਅਸੀਂ ਫਿਰ ਗੱਲਾਂ ਵੀ ਨਾ ਕਰੀਏ। ਜਿਹਦੀ ਵੰਡ 'ਚ ਜੋ ਆਇਆ ਤੇ ਉਹਨੂੰ ਮੰਨਣਾ ਚਾਹੀਦਾ। ਅਸੀਂ ਜੀ ਮੀਸਮ ਖੋਖਰ ਸਾਹਿਬ ਨੂੰ, ਅਲਤਾਫ ਪਰਵਾਣਾ ਸਾਹਿਬ, ਅਸੀਂ ਦੋਹਾਂ ਦਾ ਬੜਾ ਅਦਬ ਕਰਦੇ ਹਾਂ ਜੀ। ਤੇ ਇਹ ਲਵਾ ਮੁੰਡਾ, ਇਹ ਤਾਂ ਹਜੇ ਬਹੁਤ ਅੱਗੇ ਜਾਊਗਾ, ਹਜੇ ਬੜਾ ਨਾਮ ਬਣਾਉਣਾ ਇਹਨੇ, ਸਾਡੇ ਮੁਲਕ ਦਾ ਵੀ, ਸਾਡੇ ਪੰਜਾਬ ਦਾ ਵੀ, ਆਪ ਦਾ ਵੀ। ਮਾਂ ਬੋਲੀ ਦੇ ਵਿੱਚ ਸ਼ਾਇਰੀ ਕਰਦਾ, ਬਹੁਤ ਸੋਹਣੀ ਕਰਦਾ। ਤੇ ਅਲਤਾਫ ਸਾਹਿਬ ਦੀ ਸ਼ਾਇਰੀ ਕਿਆ ਬਾਤ ਹੈ, ਸੁਭਾਨ ਅੱਲਾ। ਦੇਖੋ ਜੀ, ਅਲਤਾਫ ਸਾਹਿਬ ਨੇ ਨਾ ਜੀ ਅਗਲੇ ਦਿਨ ਆਖੀ ਇਹ ਗੱਲ ਸਾਰਿਆਂ ਦੋਸਤਾਂ ਨੂੰ, ਭਰਾਵਾਂ ਨੂੰ, ਸਾਰਿਆਂ ਅੱਗੇ ਉਹਨੇ ਨਾ ਬੜੀ ਆਜਜ਼ੀ ਨਾਲ ਔਰ ਬੜਾ ਮਿਹਨਤ ਕਰਕੇ ਉਹਨੇ ਕਿਹਾ ਕਿ ਉਹ ਸਾਡਾ ਭਾਈ ਆ। ਇੰਦਾ ਕੋਈ ਵੀ ਬੰਦਾ ਜਿਹੜਾ ਨਾ ਜੀ, ਉਹ ਇਦਾਂ ਦੀ ਗੱਲ ਜਾਂ ਸਾਨੂੰ ਮਤਲਬ ਕਿ ਲੜਾਉਣ ਦੀ ਕੋਸ਼ਿਸ਼ ਜਾਂ ਕਿਸੇ ਦਾ ਗਿਲਾ ਸ਼ਿਕਵਾ ਨਾ। ਅੱਛਾ, ਕਿਹਾ ਜੀ ਤੁਹਾਨੂੰ ਦੱਸਿਆ ਨਹੀਂ, ਉਹ ਬਜ਼ੁਰਗ ਆ ਜੀ, ਵੱਡੀ ਥਾਂ ਤੇ। ਹਾਂ, ਵੱਡੇ ਹੈਗੇ, ਵੱਡੇ ਤੋਂ ਉਹਨਾਂ ਨੇ ਗੱਲ ਵੀ ਵੱਡੀ ਕੀਤੀ, ਸਿਆਣੇ ਉਹਨਾਂ ਨੇ ਗੱਲ ਵੀ ਵੱਡੀ ਕੀਤੀ ਆ ਜੀ। ਉਹ ਫਿਰ ਗੱਲ ਵੱਧ ਗਈ ਸੀ ਨਾ ਐਵੇਂ, ਉਹ ਫਿਰ ਛੋਰ ਛਿੱਤਰ ਮੇਰੇ ਵਰਗੇ ਨਾ ਉੱਠ ਕੇ ਤੇ ਐਵੇਂ ਰਾਹ ਜਾਂਦੀ ਗੱਲ, ਰਾਹ ਜਾਂਦੀ। ਉਹਨੇ ਆਖਿਆ ਸਾਰਿਆਂ ਨੂੰ ਜੀ, ਇਹ ਇਦਾਂ ਨਹੀਂ ਹੋਣਾ ਚਾਹੀਦਾ। ਜਿਹੜੇ ਸਾਡੇ
ਪੰਜਾਬ ਦੇ ਵੱਡੇ ਨਾਮ ਆ ਜਿਨ੍ਹਾਂ ਨੇ ਹਾਂਜੀ। ਜਿਹੜੇ ਪੰਜਾਬ ਨੂੰ ਕੁਝ ਦੇ ਰਹੇ ਆ ਦੇ ਰਹੇ ਆ ਜੀ, ਉਹਨਾਂ ਦਾ ਤਾਂ ਯਾਰ ਸ਼ਾਬਾਸ਼ ਦੇਣੀ ਚਾਹੀਦੀ। ਸ਼ਾਬਾਸ਼ ਦੇਣੀ ਚਾਹੀਦੀ। ਬਹਰਹਾਲ ਉਹ ਸ਼ਾਬਾਸ਼ ਹੈ ਜੀ, ਬੜਾ ਰੂਹ ਰਾਜੀ ਹੋਇਆ ਬੜਾ ਰੂਰਾ ਜਦੋਂ ਅਲਤਾਫ ਸਾਹਿਬ ਨੇ ਇਹ ਗੱਲ ਕੀਤੀ ਹੈ ਨਾ ਹਾਂਜੀ, ਜੀ, ਕਿਆ ਬਾਤ। ਪਰਵਾਣਾ ਸਾਹਿਬ ਨੇ ਕਿ ਬਈ ਆਇੰਦਾ ਵਾਸਤੇ ਮੈਂ ਸਾਰਿਆਂ ਦੋਸਤਾਂ ਅਜ਼ੀਜ਼ਾਂ ਜਿੰਨੇ ਵੀ ਮੇਰੇ ਦੋਸਤ ਨੇ ਨਾ ਸੁਣਨ ਵਾਲੇ ਨੇ, ਮੈਂ ਸਾਰਿਆਂ ਦੀ ਮਿਹਨਤ ਕਰਦਾ। ਅੱਜ ਦਾ ਨਾ ਮੈਂ ਉਹਨਾਂ ਨੂੰ ਅਪੀਲ ਕਰ ਵਾਹ, ਰਿਹਾ ਵਾਹ, ਕਿ ਉਹ ਆਇੰਦਾ ਕੋਈ ਵੀ ਗੱਲ ਸਾਡੇ 'ਚ ਨਾ ਕਰੇ। ਲੈ ਆ ਗੱਲ ਹਾਂ। ਇਦਾਂ ਹੋਣਾ ਚਾਹੀਦਾ। ਐਦਾਂ ਹੋਣਾ ਚਾਹੀਦਾ। ਵਾਹ। ਹਾਂ, ਬੜਾ ਰੂਹ ਰਾਜੀ ਹੋਇਆ ਜੀ ਉਦੋਂ। ਭਾਈ ਖਾਣ ਲੱਗੇ ਹੁਣ ਇਹਦੇ ਚ ਬਾਂਗੀ ਕੁੱਕੜ ਅੱਛਾ ਜੀ, ਘਿਓ ਪਾ ਲਿਆ। ਘਿਓ ਗਰਮ ਹੋ ਗਿਆ ਤੇ ਹੁਣ ਇਹਦੇ ਚ ਪਾਓ ਪਾਉਣ ਲੱਗੇ ਬਾਂਗੀ ਪਾਓ ਪਾਓ ਜੋ ਪਾਣਾ ਕਰੋ ਜੀ। ਮੈਂ ਕਹਾਂ ਜੀ ਮੁੰਡਾ ਅੱਜ ਬਸਤੇ ਬੰਦ ਹੋਊਗਾ, ਤੁਸੀਂ ਬਸਤੇ ਘਬਰਾਓ ਨਾ। ਬੰਦ, ਹਾਂ, ਵਾਹ, ਵਾਹ। ਬਸਤੇ ਬੰਦ ਹੋਊਗਾ ਮੁੰਡਾ ਅੱਜ, ਤੁਸੀਂ ਘਬਰਾਓ ਨਾ। ਹਾਂ ਇਨਸ਼ਾਅੱਲਾ। ਵਾਹ ਬਈ ਵਾਹ। ਵਾਹ ਜੀ ਵਾਹ। ਚਲੋ ਪਾਓ ਕੌਲੀਆਂ 'ਚ ਜੀ। ਇਹਨੇ ਕੰਮ ਦਾ ਕੰਮ ਵੀ ਪੌਣਾ ਘੰਟਾ ਲੈਣਾ ਉਦੋਂ ਵੀ ਭਾਵੇਂ ਧੁੱਪ ਨਿਕਲਿਆ ਹੋਏ। ਤੇ ਇਹ ਬਾਂਗੀ ਕੁੱਕੜ ਆ ਫਿਰ ਇਹ ਤੇ ਇਤਨਾ ਟਾਈਮ ਤਾਂ ਲੈਂਦਾ ਇਹ ਮਸੇ ਮਸੇ ਝੜ ਹੋਇਆ ਜੀ, ਮੈਂ ਕਿਹਾ ਕਿਤੇ ਫਿਰ ਧੁੱਪ ਨਾ ਨਿਕਲਿਆ। ਨਹੀਂ ਜੀ, ਬੜੀ ਰੌਣਕ ਮਾਸ਼ਾਅੱਲਾ, ਅੱਲਾ ਨੇ ਠੰਡਾ ਸ਼ੁਕਰ। ਕਰਤਾ ਜੀ। ਹਵਾ ਹਾਂ। ਚੱਲ ਰਹੀ ਹੈ ਜੀ ਠੰਡੀ, ਬੱਦਲ ਤੁਸੀਂ ਨਾ ਜੀ ਹੋਏ ਆ। ਦੇਖੋ ਵੀ ਇੱਥੋਂ ਦਿਖਾਓ ਹਾਂਜੀ। ਉਹ ਨਿੰਬਾਂ ਹੇਠ ਮੰਜੀਆਂ ਕਰਕੇ ਨਾ, ਨਿਆਣੇ ਹਾਂ ਆ ਨਿੱਕੇ ਸਾਡੇ ਧੀਆਂ ਧਿਆਣੀਆਂ ਬੈਠੀਆਂ ਤੇ ਉਹ ਆਪ ਦਾ ਵੱਖਰੀ ਰੌਣਕ ਬਣਾਈ ਹੈ। ਵੱਖਰੇ ਵੱਖਰੇ। ਹਾਂ ਉਹ ਅੱਜ ਸਵੇਰ ਦੇ ਇੱਥੇ ਆਏ ਸੀ ਜਿੱਥੇ ਹਾਂਜੀ। ਅਸੀਂ ਆ ਹੁਣ। ਹਾਂ ਹਾਂ ਉਹ ਦੇਖੋ ਜੀ ਜਿਹੜੇ ਬੱਚੇ ਸੀ ਨਾ ਛੋਟੇ ਛੋਟੇ ਸਾਡੇ ਜੀ, ਅਸੀਂ ਅੱਜ 16 ਦਰੀ 'ਚ ਬੈਠੇ ਸੀ ਤੇ ਉਹ ਸਾਰੇ ਆਪਦੇ ਭਾਂਡੇ ਭੁੰਡੇ ਚੱਕ ਕੇ ਨਾ ਉਹ ਇੱਥੇ ਆ ਗਏ। ਇੱਥੇ ਆ ਗਏ। ਉਹ ਇੱਥੇ ਆ ਕੇ ਉਹਨਾਂ ਨੇ ਆਪਣੇ ਚੌਲ ਛੋਲ ਉਬਾਲੇ, ਚੌਲ ਚੂੜ ਉਬਾਲ ਕੇ ਤੇ ਉਹ ਉਹਨਾਂ ਕੋਲ ਸਾਲਣ ਸੂਲਣ ਤਾਂ ਫਿਰ ਹੈ ਨਹੀਂ ਸੀ। ਚੂਰਨ ਤੂੰ ਪਾ ਕੇ। ਸਿਆਣੇ ਦੇਖੋ ਉਹਨਾਂ ਦੀ ਕਾਟਾਗਰੀ ਦੇਖੋ ਨਿਆਣਿਆਂ ਦੀ। ਉਹਨਾਂ ਨੇ ਚੂਰਨ ਲੈ ਆਂਦਾ ਜੀ। ਉਹ ਚੂਰਨ ਜਿਹੜਾ ਚੌਲਾਂ ਉਬਾਲਿਆਂ ਦੇ ਉੱਤੇ ਪਾ ਪਾ ਕੇ ਉਹ ਖਾ ਗਏ। ਵਾਹ। ਰਗੜ ਕੇ ਉਹਨਾਂ ਨੇ ਆਪਣੇ ਭਾਂਡੇ ਚੱਕੇ, ਭਾਂਡੇ ਚੱਕ ਕੇ ਅੱਲਾ ਵੇਲੀ ਹੋਏ ਜੀ। ਦੇਖੋ ਇਹ ਆ ਜੀ ਬੱਚਿਆਂ ਦਾ ਸ਼ੁਗਲ। ਰਾਤੀ ਨਾ ਬਾਬਾ ਬੂਟੇ ਇੱਕ ਬੰਦੇ ਨੇ ਪੁੱਛਿਆ, ਕਹਿੰਦੇ ਬਾਬੇ ਸ਼ੌਂਕੀ ਨੂੰ ਪੁੱਛੋ ਵੀ ਕਿ ਬਾਂਦਰ ਕਿੱਲਾ ਖੇਡਿਆ ਜੀ। ਅੱਛਾ ਹਾਂਜੀ ਦੱਸੋ ਜੀ। ਹਾਂਜੀ ਦੱਸੋ। ਦੱਸਣਾ ਚਾਹੀਦਾ ਵੀ ਖੇਡਿਆ ਤਾਂ। ਖੇਲਦੇ ਰਹੇ ਖੇਡਦੇ ਰਹੇ ਭਲਾ ਕਿਹੜਾ ਹੁੰਦਾ ਸੀ ਬਾਂਦਰ ਕਿੱਲਾ ਜੀ? ਅੰਦਰ ਕਿੱਲੇ ਦੀ ਕਿੱਲੀ ਗੱਲ ਲਈ, ਅੱਛਾ ਜੀ। ਕਿੱਲੀ ਕੱਢ ਕੇ ਉਹਦੇ ਨੇੜੇ ਜੁੱਤੀਆਂ ਰੱਖ ਲੀਆਂ। ਅੱਛਾ ਜੀ। ਇੱਕ ਜਣਾ ਉਹਨੂੰ ਗੇੜੇ ਲੱਗ ਗਿਆ ਜੀ ਕੱਢਣ। ਅੱਛਾ ਜੀ। ਉਹ ਮਤਲਬ ਇਸ ਤਰ੍ਹਾਂ ਨਾ ਜੀ ਉਹ ਪਹਿਲਾਂ ਉਹ ਬੇਟੀ ਦੀ ਬੀਤ ਪੈਦਾ ਹੋਊਗੀ, ਅੱਛਾ ਜੀ। ਕੁਛ ਤੋਂ ਕੁਛ ਕਹਿੰਦੇ ਹੁੰਦੇ ਤੇ ਤੇ ਉਹ ਜਿਹਦੀ ਆ ਗਈ ਨਾ ਜਾਂ ਪੁੱਗ ਕੇ ਵੀ ਥਿਆ, ਜਦੋਂ ਜਿਹਦੀ ਆ ਗਈ ਜੀ ਉਹਨੇ ਰੱਫੀ ਫਾਲੀ, ਉਹ ਘੁੰਮਣ ਲੱਗ ਗਿਆ, ਦੋਆਂ ਨੇ ਜੁੱਤੀਆਂ ਚੱਕਣੀਆਂ। ਹਾਂ ਤੇ ਜਿਵੇਂ ਇੱਕ ਜੁੱਤੀ ਰਹਿ ਗਈ ਨਾ ਜੀ, ਹਾਂ ਤੇ ਉਹ ਵੀ ਜਦੋਂ ਚੱਕੀ ਗਈ ਉਹਨੇ ਕਿੱਲੀ ਛੱਡ ਕੇ ਰੱਖਿਆ ਹੁੰਦਾ ਫਿਰ ਅਰਫਾ ਵੀ ਉੱਥੇ ਹੱਥ ਲਾਉਣਾ। ਹਾਂ 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 ਉਹ ਭੱਜ ਪਿਆ ਜੀ ਹੱਥ ਲਾਉਣ ਤੇ ਮਗਰਲੇ ਨੇ ਦੂਤ ਫੇਰਨਾ ਸ਼ੁਰੂ ਕਰਤਾ। ਹਾਂ। ਕੋਈ ਉਹਦੇ ਲੱਗੀ, ਕੋਈ ਉਹਦੇ ਨਾ ਲੱਗੀ, ਕੋਈ ਲੱਗ ਗਈ, ਕੋਈ ਕੋਈ ਨਾ ਲੱਗੀ। ਉਹ ਭੱਜ ਕੇ ਅੱਪੜ ਗਿਆ ਉਹ ਆਪਣੀ ਭੱਜ ਜਗ੍ਹਾ ਕੇ ਤੇ। ਪੜ ਗਿਆ, ਆਪਣੀ ਹਿੰਮਤ ਨਾਲ ਪਹੁੰਚਣਾ ਸੀ ਨਾ ਜੀ। ਨਹੀਂ ਕਾਨੂੰਨ ਤਾਂ ਸਹੀ ਦੱਸਿਆ, ਬਾਬਾ ਖੇਡਦਾ ਰਿਹਾ ਜੀ। ਬਾਬੇ ਸ਼ੌਂਕੀ ਨਾਲ ਬਹਿ ਕੇ ਕੋਈ ਪੁੱਛ ਦੱਸ ਕਰਦੇ ਆ ਹਾਂਜੀ। ਤੇ ਜ਼ਿਸ਼ਾਨ ਪਕਾਂਦਾ, ਅਸੀਂ ਚੱਲ ਕੇ ਉੱਥੇ ਬਹਿਨੇ। ਬਾਬਾ ਬੈਠੇ ਆ ਸ਼ਾਮੇ, ਦੁਪਹਿਰ ਦਾ ਟਾਈਮ ਆ, ਕੋਈ ਗੱਲ ਸੁਣਾ ਦੇ, ਕੋਈ ਪੁਰਾਣੀ ਦਾਸਤਾਨ ਕੋ ਸੁਣਾ ਦੇ। ਠੀਕ ਹੈ ਜੀ, ਅਸਲਾਮ ਅਲੈਕੁਮ। ਪੁਰਾਣੀ ਦਾਸਤਾਨ ਸੁਣਾਉਣਾ ਜੀ ਤੁਹਾਨੂੰ ਮੈਂ। ਇੱਕ ਆਦਮੀ ਜਾ ਰਿਹਾ ਸੀ ਜੰਗਲ ਬਿਆਬਾਦ। ਅੱਛਾ। ਉਹ ਗਿਆ ਤੇ ਉੱਥੋਂ ਨੂੰ ਲੰਘਿਆ ਤੇ ਇੱਕ ਦਰਖਤ ਅੰਬ ਦਾ ਆ ਗਿਆ ਉਹਦੇ ਅੱਗੇ। ਜਦੋਂ ਉਹ ਲੰਘਾਊ ਹੋ ਗਿਆ ਨਾ ਉਸ ਤੋਂ, ਤੇ ਉੱਪਰੋਂ ਜੋ ਅੰਬ ਗਿਰਿਆ ਟਪਕ ਕੇ ਗਿਰਿਆ। ਉਹਨੇ ਪਿੱਛੇ ਨੂੰ ਮੁੜ ਕੇ ਦੇਖਿਆ ਤੇ ਕੋਈ ਸ਼ੈ ਨਜ਼ਰ ਨਹੀਂ ਆਈ, ਤੇ ਉੱਥੋਂ ਪਿੱਛੇ ਵਾਪਸ ਮੁੜ ਕੇ ਦੋ ਜਣੇ ਆ ਗਏ। ਉਹ ਜਿਹਨੇ ਮਤਲਬ ਸੁਣਿਆ ਨਾ ਖੜਕਾ ਧਮਕ, ਉਹ ਨਹੀਂ ਆਏ, ਅੱਛਾ ਆਏ ਹੋਰ ਦੋ ਜਣੇ। ਠੀਕ ਹੈ। ਪਿੱਛੋਂ ਦੋ ਜਣੇ ਹੋਰ ਆਏ ਤੇ ਉਹਨਾਂ ਨੇ ਆ ਕੇ ਉਹ ਨਹੀਂ ਦੇਖਿਆ ਹੋਰ ਦੋ ਜਣਿਆਂ ਨੇ। ਅੱਛਾ। ਪਿੱਛੋਂ ਹੋਰ ਦੋ ਜਣਿਆਂ ਨੇ ਦੇਖਿਆ ਨਾ ਜੀ, ਹਾਂ। ਉਹਨਾਂ ਦੋਵਾਂ ਨੇ ਚੱਕਿਆ ਨਹੀਂ, ਚੱਕਿਆ ਹੋਰ ਦੋ ਜਣਿਆਂ ਨੇ। ਅੱਛਾ। ਜਦੋਂ ਉਹਨਾਂ ਦੋ ਜਣਿਆਂ ਨੇ ਹੋਰਾਂ ਨੇ ਚੱਕਿਆ ਨਾ, ਹਾਂ। ਤੇ ਉਹਨਾਂ ਨੇ ਖਾਇਆ ਨਹੀਂ ਹੈਗਾ, ਖਾ ਹੋਰ ਦੋ ਜਣੇ ਗਏ। ਅੱਛਾ। ਵਾਹ ਜੀ ਵਾਹ, ਵਾਹ ਜੀ ਵਾਹ ਵਾਹ ਵਾਹ। ਉੱਪਰੋਂ ਆ ਗਿਆ ਜੀ ਮਾਲਕ। ਅੱਛਾ। ਮਾਲਕ ਨੇ ਆ ਕੇ ਉਹਨੂੰ ਕੁੱਟਣਾ ਸ਼ੁਰੂ ਕਰਤਾ, ਬਈ ਤੂੰ ਮੇਰਾ ਅੰਬ ਚੱਕ ਕੇ ਖਾ ਲਿਆ। ਉਹ ਕਹੇ ਜੀ ਮੈਂ ਨਹੀਂ ਖਾਇਆ, ਖਾਇਆ ਉਹਨਾਂ ਦੋ ਜਣਿਆਂ ਨੇ ਆ। ਉਹ ਜਿਹੜੇ ਖਾਣ ਵਾਲੇ ਦੋ ਜਣੇ, ਉਹਨਾਂ ਨੂੰ ਕੁਛ ਵੀ ਨਹੀਂ ਕਿਹਾ। ਅੱਛਾ। ਉਹ ਬਰੀ ਹੋ ਗਈ। ਕਟੀਜੇ ਉਹ ਜਿਨ੍ਹਾਂ ਨੇ ਖਾਇਆ ਹੀ। ਜਿਹਨਾਂ ਨੇ ਖਾਇਆ ਜੀ ਕਟੀ ਹੋ ਗਿਆ। ਅੱਛਾ। ਹਾਂਜੀ, ਠੀਕ ਹੈ। ਉਹਦੀ ਵਜਾਹਤ ਇਹ ਹੈ ਨਾ ਜੀ, ਜਦੋਂ ਲੰਘਿਆ ਧਮਕ ਪਈ, ਕੰਨਾਂ ਨੇ ਸੁਣਿਆ। ਅੱਛਾ। ਜਦੋਂ ਆ ਕੇ ਉਹਨੇ ਦੇਖਿਆ ਲੱਤਾਂ ਨਾਲ ਉਹ ਆਇਆ। ਹਾਂ। ਜਦੋਂ ਲੱਤਾਂ ਨਾਲ ਆਇਆ, ਲੱਤਾਂ ਨੇ ਤਾਂ ਨਹੀਂ ਚੱਕਣਾ ਤਾਂ, ਹਾਂ। ਅੱਖਾਂ ਨੇ ਉਹ ਦੇਖਿਆ, ਅੱਖਾਂ ਨੇ ਤਾਂ ਨਹੀਂ ਚੱਕਣਾ ਤਾਂ, ਨਹੀਂ ਅੱਖਾਂ ਨਹੀਂ ਦੇਖਿਆ। ਚੱਕਿਆ ਹੱਥਾਂ ਨੇ ਜੀ। ਅੱਖਾਂ ਨਹੀਂ। ਜਦੋਂ ਹੱਥਾਂ ਨੇ ਚੱਕਿਆ ਹਾਂ ਹਾਂ ਤੇ ਹੱਥਾਂ ਨੇ ਖਾਣਾ ਤਾਂ ਨਹੀਂ ਤਾਂ, ਹਾਂ ਖਾਇਆ ਦੰਦਾਂ ਨੇ, ਹਾਂ। ਮੂੰਹ ਨਾਲ ਹੀ ਖਾਇਆ ਨਾ। ਵਾਹ 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 ਤੇ ਕਟੀਜਾ ਫੇਰ ਕੱਲਾ।
ਉਹਦਾ ਕੀ ਗੁਨਾਹ ਫਿਰ ਉਹਦਾ ਕੋਈ ਗੁਨਾਹ ਨਹੀਂ। ਉਹਦਾ ਕੋਈ ਗੁਨਾਹ ਥਾ ਵਾਹ 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 ਉਹਦਾ ਕੋਈ ਗੁਨਾਹ ਨਹੀਂ ਕੀ ਬਾਤ ਹਾਂਜੀ ਚਾਚਾ ਬੂਟਾ ਹਾਂਜੀ ਹੈ ਤਾਂ ਚਲੋ ਗੱਲ ਆ ਨਾ, ਇਹ ਦੇਖਣ 'ਚ ਤਾਂ ਇੱਕ ਗੱਲ ਆ, ਸੁਣਨ 'ਚ ਗੱਲ ਆ ਇਹ, ਪਰ ਹੋ ਇਦਾਂ ਹੀ ਰਿਹਾ। ਇੱਦੀ ਏਦਾਂ ਹੀ। ਇਹ ਜੀ ਬਾਬੇ ਨੇ ਸ਼ੌਕਤ ਨੇ ਨਾ ਇੱਕ ਕਿਸਮ ਦੀ ਸਮਝ ਲਓ ਵੀ ਇਹ ਬੁਝਾਰਤ ਸੁਣਾਈ ਸੀ ਹਾਂ ਜਿੰਦੀ ਤਸ਼ਰੀਹ ਵੀ ਨਾਲ ਸੁਰਿਆ ਸਾਹਿਬ ਨੇ ਕਰ ਦਿੱਤੀ ਆ ਨਹੀਂ ਨਹੀਂ, ਬਾਬੇ ਨੇ ਆਪੇ ਹੀ ਬਾਬੇ ਨੇ ਆਪ ਹੀ ਕਰਤੀ। ਕਰੀ ਆ। ਇਹ ਬੁਝਾਰਤ ਤਾਂ ਪੁੱਛਣੀ ਸੀ ਨਾ, ਉਹਨੇ ਹਾਂ। ਗਾਹਾਂ ਜਵਾਬ ਵੀ ਦਿਆ। ਜਵਾਬ ਵੀ ਬਾਬੇ ਨੇ ਆਪ ਹੀ ਦੇ ਦਿੱਤਾ ਉਹ ਕਹਿੰਦਾ ਨਾ ਵੀ ਆਉਣ ਵਾਲੇ ਹੋਰ ਆ 2 ਜਣੇ, ਹਾਂ। ਦੇਖਣ ਵਾਲੇ ਹੋਰ ਆ, ਚੱਕਣ ਵਾਲੇ ਹੋਰ ਆ, ਖਾਣ ਵਾਲੇ ਹੋਰ ਖਾਣ ਆ, ਵਾਲੇ ਹੋਰ ਤੇ ਆ। ਫੜੀ ਕੋਈ ਗਿਆ। ਕਟੀਕ ਹੋਈ ਗਿਆ ਠੀਕ ਹਾਂ ਬਸ ਇਹ ਦੇਖ ਲਓ ਜੀ ਦੁਨੀਆ ਸਾਡੇ ਚੱਲ ਵੀ ਇਹੋ ਕੁਝ ਹੀ ਰਿਹਾ। ਇਹੋ ਕੁਛ ਚੱਲ ਅਸਲ ਰਿਹਾ। ਜਗ੍ਹਾ ਇਹ ਬੁਝਾਰਤ ਆ, ਬੁਝਾਰਤ ਨਹੀਂ ਹੈ ਹੁਣ ਇਹ ਹਕੀਕਤ ਆ ਇਹ ਹਕੀਕਤ ਇਹ ਹੈ ਜੀ ਹਕੀਕਤ ਆ। ਹਾਂਜੀ ਜਿਹੜੀ ਬੁਝਾਰਤ ਅਸੀਂ ਦਾ ਤੁਹਾਨੂੰ ਬੁਝਾਰਤ ਸੁਣਾਈ ਹੈ ਰਹਿ ਨਾ ਜੀ ਹੁਣ ਇਹ ਵੀ ਇਹ ਹਕੀਕਤ ਹਕੀਕਤ ਹੀ ਹੋ ਹੈ ਹਾਂਜੀ ਹੁਣ ਇਹ ਹਕੀਕਤ ਬਣ ਗਈ ਆ ਹੋ ਐਵੇਂ ਹੀ ਰਿਹਾ ਆ ਜੀ ਪਾਣੀ ਪਾਤਾ ਹੈ ਜੀ ਅਸੀਂ ਛੋਟੇ ਵਾਸਤੇ ਦੇ ਵਿੱਚ, ਤੇ ਤੁਸੀਂ ਦੇਖ ਲਓ ਜੀ ਬੜੀ ਪਿਆਰੀ ਲੁੱਕ ਆ ਰਹੀ ਹੈ ਸਾਲਣ ਦੀ ਤਾਂ। ਤੇ ਹੁਣ ਇਹਨੂੰ ਤਕਰੀਬਨ 15 ਤੋਂ 20 ਮਿੰਟ ਦੇਣੇ ਆ, ਜਿਹੜਾ ਦਾ ਛੋਰੇ ਦਾ ਕੱਚਾਪਨ ਆ ਉਹ ਵੀ ਦੂਰ ਹੋ ਜਾਏਗਾ ਤੇ ਗੋਸ਼ਤ ਵੀ ਜ਼ਰਾ ਅੱਛੀ ਤਰ੍ਹਾਂ ਗਲ ਜਾਏਗਾ। ਚਾਚਾ ਬੂਟਾ ਦੇਖ ਸ਼ੋਰਾ ਸਹੀ ਹੈ। ਛੋਰਾ ਚਾਚਾ ਦੇਖ, ਮਾਸ਼ਾਅੱਲਾ ਠੀਕ ਬਣਾ ਲਿਆ ਮੁੰਡੇ ਨੇ ਜੀ ਆ ਬੜਾ ਛੋਰਾ ਇੰਨਾ ਤੁਸੀਂ ਕਹਿ ਰਹੇ ਸੀ ਨਾ ਛੋਰਾ ਪੀਣਾ ਸੀ। ਹਾਂ ਨਹੀਂ ਛੋਰਾ ਤੇ ਤਾਂ ਮੈਂ ਪੀਣਾ ਕਿਹਾ ਜੀ ਫਿਰ- ਇਹਦੇ ਤੇ ਸ਼ੱਕ ਹੈ ਨਹੀਂ ਲੇਕਿਨ ਛੋਰਾ ਤਾਂ ਹੈ ਜੀ ਪੀਣਾ ਨਹਾਣਾ ਤਾਂ ਨਹੀਂ। ਨਹੀਂ ਪਰ ਜਦੋਂ ਲੂਣ ਮਿਰਚ ਜਿਸ ਹਿਸਾਬ ਦਾ ਪਾਇਆ ਸੀ ਨਾ, ਸ਼ੋਰਾ ਉਸ ਹਿਸਾਬ ਦਾ ਹੀ ਰੱਖਣਾ ਸੀ ਨਾ। ਠੀਕ ਨਮਕ ਆ। ਠੀਕ ਹੈ ਚਾਚਾ ਕਿ ਪਾਵਾਂ ਥੋੜਾ ਜਿਹਾ ਹੋਰ? ਪਾ ਲਾਂਗੇ ਬਾਅਦ ਜੇ ਪਾਣਾ ਪਿਆ ਹਜੇ ਠੀਕ ਆ ਜੇ ਪੱਕਣਾ ਨਾ ਹਾਂ ਕਿ ਕੋਈ ਨਹੀਂ ਜਦੋਂ ਥੱਲੇ ਲਾ ਕੇ ਵੀ ਨਮਕ ਦਾ ਕੋਈ ਨਾਲ ਜਦੋਂ ਮਰਜ਼ੀ ਪਾ ਲਈਏ ਨਹੀਂ ਨਹੀਂ, ਜੇ ਲਪਾਣਾ ਤੇ ਪੱਕੇ 'ਚ ਪਾਓ, ਕੱਚਾ ਲੂਣ ਨਹੀਂ ਪਾਣਾ। ਉਹ ਪਕਾ ਲਾਂਗੇ ਲੂਣ ਪਾ ਲਾਂਗੇ ਅੱਛਾ ਖੀਰ ਤੇ ਬਾਲਾ ਦਵਾ ਲਾਂਗੇ। ਆ ਦਾਲਾਂਗੇ ਕੋਈ ਨਹੀਂ ਠੀਕ ਹੋ ਗਿਆ। ਨਮਕ ਦਾ ਕੋਈ ਮਸਲਾ ਨਹੀਂ ਬੜੇ ਸੋਹਣਾ ਬਣ ਗਿਆ ਰੰਗ ਸ਼ੰਗ ਠੀਕ ਹੈ ਠੀਕ ਆ ਵਿਕਾਸ ਸਾਹਿਬ ਛੋਰਾ ਵੀ ਇਹਨੂੰ ਬਥੇਰਾ ਹੋ ਗਿਆ ਨਾਲੇ ਕਾਰੀਗਰ ਮੁੰਡਾ ਜੀ ਮੁੰਡੇ ਨੇ 20 ਢੱਕ ਦੋ ਹੁਣ ਇਹਨੂੰ 15-20 ਮਿੰਟ ਵਾਸਤੇ, ਹਾਂ ਟਕੋ ਜੀ ਇਹਨੂੰ ਤਾਂ ਹੁਣ ਕਿ ਢੱਕਣ ਜਿਹੜਾ ਨਾ ਨਾ ਹੋਵੇ ਸ਼ੋਰਾ ਨਾ ਇਹਦਾ ਜਿਹੜਾ ਆ ਪਾਣੀ ਪਾਇਆ ਇਹ ਪੱਕ ਜਵੇ ਚੰਗੀ ਤਰ੍ਹਾਂ। 15-20 ਮਿੰਟਾਂ ਤੱਕ ਉੜ ਹੀ ਨਾ ਜਾਵੇ ਨਹੀਂ ਨਹੀਂ ਸ਼ੋਰਾ ਉੜਦਾ ਨਹੀਂ, ਹਵਾ ਚੱਲ ਰਹੀ ਹੈ, ਐਡਾ ਕੋਈ ਖਾਸ ਸੇਕ ਨਹੀਂ ਲੱਗ ਰਿਹਾ ਹੈ, ਨਾਰਮਲ ਜਿਹਾ ਹੀ ਸੇਕ ਲੱਗ ਰਿਹਾ। ਚਲੋ ਠੀਕ ਆ ਮਾਸ਼ਾਅੱਲਾ ਟੀਮ ਆਈ ਜੀ। ਟੀਮ ਆ ਗਿਆ, ਸ਼ੋਰਾ ਪੀਣ ਵਾਲੇ ਪਹੁੰਚ ਗਿਆ ਜੀ। ਸ਼ੋਰਾ ਪੀਣ ਵਾਲੇ ਪਹੁੰਚ ਗਿਆ ਜੀ। ਤੇ ਇੱਥੇ ਹੇਠਾਂ ਬਹਿ ਕੇ ਖਾਵਾਂਗੇ ਜੀ, ਕੌਲੀਆਂ ਕੁਲੀਆਂ ਲੈਣ ਦੀਆਂ। ਹਾਂ ਰੋਟੀਆਂ ਵੀ ਤੱਤੀਆਂ ਤੱਤੀਆਂ ਲਾਓ ਤੇ ਬਹਿ ਕੇ ਸ਼ੋਰਾ ਪੀਨੇ ਜੀ। ਤੁਹਾਨੂੰ ਪਤਾ ਤੁਸੀਂ ਦੇਖ ਲਿਆ ਕੁੱਕੜ ਤਾਂ ਜਿੰਨਾ ਖਾਇਆ ਸੀ ਦੇਸੀ, ਪਰ ਦੇਸੀ ਕੁੱਕੜ ਦੀ ਬੇਸੀ ਹੁੰਦੀ ਪਾਣੀ ਨੂੰ ਬਾਬਾ ਜੀ ਸ਼ੋਰੇ ਦਾ ਜ਼ਾਇਕਾ ਹਾਂ ਜਿਹੜਾ ਇਸ ਤਰ੍ਹਾਂ ਹੀ ਹੈ, ਇਸ ਜਿੰਨਾ ਤਰ੍ਹਾਂ ਪਾਣੀ ਪਾ ਲਓ ਸਾਰਾ ਹੀ ਦੇਸੀ ਬਣ ਜਾਣਾ। ਦੇਸੀ ਹੋਣਾ ਹੀ ਦੇਸੀ ਆ ਹਾਂਜੀ ਤੇ ਪੀਵਾਂਗੇ ਜੀ ਇਨਸ਼ਾਅੱਲਾ ਹਾਂ ਕੌਲੀ ਕੋ ਅੱਲਾ ਖੈਰ ਸੁਖ ਰੱਖੇ। ਬਸ ਐਵੇਂ ਝਟਪਟ ਦੀ ਦੇਰ ਆ ਹਾਂਜੀ ਤੇ ਜਿੰਨਾ ਕਿ ਤੂੰ ਟਾਈਮ ਦੱਸਿਆ ਅਸੀਂ ਝਟ ਫਿਰ ਅੱਖ ਲਾ ਲਈਏ। ਹੀ ਲਾ ਲਓ। ਠੀਕ ਹੈ ਜੀ। ਲਓ ਜੀ ਰੋਟੀ ਪਾਣੀ ਤਿਆਰ ਹੋ ਗਿਆ ਤੇ ਬੰਦੇ ਵੀ ਪਹੁੰਚ ਗਏ, ਸਾਰੇ ਬਜ਼ੁਰਗ ਬੰਦੇ ਆ ਉੱਤੇ ਭਾਏ ਆ, ਅਸੀਂ ਉਹਨਾਂ ਨੂੰ ਉੱਥੇ ਦੇ ਦਾਂਗੇ। ਤੇ ਚਾਚਾ ਬੂਟਾ ਸਾਡੇ ਲਾਗੇ ਹੀ ਬੈਠਾ। ਕਰੋ ਜੀ ਬਿਸਮਿਲ੍ਲਾ ਕੋਈ ਪਾ ਕੇ ਦਿਖਾਓ ਜੀ, ਅਸੀਂ ਕੋਈ ਬੁਰਕੀ ਲਾ ਕੇ ਦਸੀਏ। ਸਾਹਿਬ ਜੀ ਕਹਿ ਰਿਹਾ ਜੀ ਲੱਤਾਂ ਨਾ ਜਿਹੜੀਆਂ ਮੇਰੇ ਕੋਲੇ 'ਚ ਪਾ ਦੇ ਪਹਿਲਾਂ ਹੀ ਐਡਵਾਂਸ। ਪਾ ਦਿਓ ਜੀ ਜਿਹੜੀ ਸ਼ੈ ਵੀ ਆਂਦੀ ਹੈ, ਇਹ ਖੁਦਾਈ ਵੰਡ ਆ ਜੀ। ਹਾਂਜੀ 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 ਸ਼ੋਰਾ ਵੀ ਪਾਓ ਜੀ। ਮੁੰਡਿਓ ਆਹ ਕੌਲੀਆਂ ਗਾਂ ਕਰ ਦਿਓ। ਲਓ ਜੀ ਆਮਰ ਕਿੱਧਰ ਗਿਆ? ਅਮਰ ਇੱਥੇ ਆ। ਅਮਰਾ ਇੱਕ ਦੋ ਕੌਲੀਆਂ 'ਚ ਨਾ ਉੱਥੇ ਦੇ ਕੇ ਆ। ਮੇਰੇ ਅੱਬਾ ਜੀ ਵੀ ਆ ਗਏ ਆ ਜੀ, ਉਧਰ ਗੱਪਾਂ ਚੱਲ ਰਹੀਆਂ ਜੀ ਤੇ ਅੱਜ ਖਿਲਾਣੇ ਇਹਨਾਂ ਨੂੰ ਦੇਸੀ। ਹਾਂਜੀ ਹਾਂਜੀ 1.25 ਲੱਖ ਜੀ। ਉਹ ਕੌਲੀਆਂ 'ਚ ਪਾ ਲਓ ਜੀ ਬਿਸਮਿਲ੍ਲਾ। ਆ ਦੇਖੋ ਜੀ ਆਪਣਾ ਹਾਂਜੀ ਚੈੱਕ ਕਰਕੇ ਦੱਸੋ ਹੁਣ ਚੈੱਕ ਕਰੋ ਦੱਸੋ ਤੁਸੀਂ ਲਾਓ ਜੀ ਨਹੀਂ, ਬੁਰਕੀ। ਤੂੰ ਪਹਿਲੇ ਲਾ ਲਾਓ ਜੀ ਲਾਓ 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 ਬੁਰਕੀ। ਮਾਸ਼ਾਅੱਲਾ ਉਹਨਾਂ ਦਾ 26 ਰੋਟੀਆਂ ਵੀ ਸੁਭਾਨ ਅੱਲਾ ਜੀ ਬਹੁਤ ਸਵਾਦੀ ਕੀ ਕੰਮ ਬਾਤ ਹੈ ਵਾਜ਼ਿਸ਼ਾਨ ਪਹਿਲਾ ਨੰਬਰ ਜੀ। ਵਾਹ ਜੀ ਵਾਹ ਵਾਹ ਜੀ ਵਾਹ 10/10 ਜੀ। ਮਿਹਰਬਾਨੀ ਜਨਾਬ। ਰੋਟੀਆਂ ਰੱਖ ਕੇ ਉੱਥੇ ਦਿਓ ਜੀ। ਬੜੀ ਮਿਹਰਬਾਨੀ ਜੀ। ਹੁਣ ਅਸੀਂ ਇੱਕ ਵਾਰੀ ਖਾ ਲਈਏ। ਹਾਂਜੀ ਜਿਉਂਦੇ ਵਾਸਤੇ ਰਹੋ ਜੀ। ਤੁਹਾਨੂੰ ਮੈਂ ਕਿਹਾ ਸੀ ਨਾ ਵੀ ਧੁੱਪ ਨਹੀਂ ਕਢਿਆਣੀ, ਝੜੀ ਲੱਗੀ ਸੀ ਤੇ ਝੜੀ ਦੇਖ ਕੇ ਅਸੀਂ ਆਏ ਸੀ, ਹੁਣ ਧੁੱਪ ਨਹੀਂ ਕਢਾਈ। ਚਲੋ ਫਿਰ ਵੀ ਬਣ ਹੀ ਗਿਆ ਨਾ ਸਵਾਦ। ਹਾਂ ਨਹੀਂ ਬੜਾ ਸੋਹਣਾ ਬਣ ਗਿਆ ਕੰਮ। ਹੁਣ ਧੁੱਪ ਮਾੜੀ ਮਾੜੀ ਨਿਕਲੀ ਆ ਹੁਣ ਕੁਝ ਨਹੀਂ ਹੁੰਦਾ ਧੁੱਪ ਨੂੰ। ਹੁਣ ਸ਼ਾਮ ਹੋ ਗਈ ਜੀ, ਸ਼ਾਮ ਹੋ ਗਈ। ਹੁਣ ਇੰਨੀ ਕੁ ਧੁੱਪ ਜਿਹੜੀ ਆ ਨਾ ਨਹੀਂ ਲੱਗਦੀ, ਹਾਂਜੀ। ਨਾਲੇ ਹਵਾ ਚੱਲ ਰਹੀ ਆ ਮਾਸ਼ਾਅੱਲਾ ਠੀਕ ਆ। ਤੇ ਜਿਹੜੀ ਆ ਚਸ ਬਣੀ ਖੜੀ ਆ ਨਾ ਜੀ, ਵਾਹ ਵਾਹ ਕੀ ਬਾਤ ਆ ਜੀ, ਬਹੁਤ ਸੋਹਣਾ ਬਣਿਆ ਜੀ। ਬਹੁਤ ਸੋਹਣਾ ਬਣਿਆ ਜੀ, ਬਹੁਤ ਸੋਹਣਾ। ਜਿਉਂਦੇ ਵਾਸਤੇ ਰਹੋ ਜੀ, ਜਿੱਥੇ ਰਹੋ ਆਬਾਦ ਰਹੋ, ਖੁਸ਼ ਰਹੋ, ਮੌਜਾਂ 'ਚ ਰਹੋ। ਬੜੀ ਮਿਹਰਬਾਨੀ ਦੱਬ ਲਓ। ਸ਼ੁਕਰੀਆ ਜੀ। ਆ ਜਾਓ ਸਮਾਨ ਸਾਹਿਬ ਖਾ ਲਓ।